ਆਊਜ਼ ਬਿੱਲਾਹਿ ਮਿਨਸ਼ ਸ਼ੈਤਾਨਿਰ ਰਜੀਮ ਬਿਸਮਿल्लाहिर रहमानिर रहीम। ਅੱਜ ਦੀ ਬੈਠਕ 'ਚ ਅੱਜ ਦੇ ਮਹਿਮਾਨ ਸਾਡੇ ਨੇ ਫੈਸਲ ਮੁਸਤਫਾ ਸਾਹਿਬ, ਇਹ ਗਲਾਸਗੋ 'ਚ ਰਹਾਇਸ਼ ਪਜ਼ੀਰ ਨੇ ਤੇ ਕਾਫੀ ਅਰਸਾ ਅਸੀਂ ਦੋਨਾਂ ਨੇ ਇਕੱਠੇ ਕੰਮ ਕੀਤਾ, ਪਰ ਇਹਨਾਂ ਦਾ ਜਿਹੜਾ ਮੈਨੂੰ ਨਹੀਂ ਸੀ ਪਤਾ ਕਿ ਬਹੁਤ ਅੱਛੀ ਆਵਾਜ਼ ਦੇ ਮਾਲਕ ਤੇ ਬਾ ਕਮਾਲ ਇਨਸਾਨ ਤੇ ਬਹੁਤ ਹੀ ਅੱਛੇ ਪਿਆਰੇ, ਜਦੋਂ ਵੀ ਮਿਲਦੇ ਆ ਅਖਲਾਕ ਨਾਲ ਮਿਲਦੇ ਆ, ਬਹੁਤ ਹੀ ਅੱਛਾ ਲੱਗਦਾ। ਤੇ ਇਹ ਜਿਹੜੇ ਇੱਥੋਂ ਦੇ ਬੋਰਨ ਨੇ ਤੇ ਇਹਨਾਂ ਦੇ ਕੋਲ ਆਪਾਂ ਜਿਹੜੀ ਆ ਗੁਫ਼ਤਗੂ ਦਾ ਆਗਾਜ਼ ਕਰਦੇ ਹਾਂ। ਇੱਕ ਫਾਰਮਲੀ ਗੁਫ਼ਤਗੂ ਹੋਏਗੀ ਤੇ ਇਹਨਾਂ ਦੀਆਂ ਗੱਲਾਂ ਜ਼ਿਆਦਾ ਸੁਣਾਂਗੇ ਆਪਾਂ, ਕਿਉਂਕਿ ਬਹੁਤ ਇੰਟਰਸਟਿੰਗ ਆ ਤੇ ਬਹੁਤ ਦਿਲਚਸਪ ਆ। ਤੇ ਇਹਨਾਂ ਨਾਲ ਗੁਫ਼ਤਗੂ ਦਾ ਜਿਹੜਾ ਵਾ ਉਹ ਆਗਾਜ਼ ਕਰਦੇ ਆ। अस्सलाम वालेकुम फैसल भाई। जी वालेकुम सलाम व रहमतुल्लाहि व बरकातुहू। उमर भाई की हाल है? तुसी ठीक ठाक हो? खैरियत नाल हो? ਬਸ ਦੁਆਵਾਂ ਤੁਹਾਡੀਆਂ ਫੈਸਲ ਭਾਈ। ਜਦੋਂ ਆਪਾਂ ਇਕੱਠੇ ਕੰਮ ਕਰਦੇ ਸੀ ਉਦੋਂ ਮੈਨੂੰ ਆਈਡੀਆ ਨਹੀਂ ਸੀ ਆਇਆ ਕਿ ਤੁਸੀਂ ਮਾਸ਼ਾਅੱਲਾ ਬਹੁਤ ਅੱਛੀ ਆਵਾਜ਼ ਦੇ ਮਾਲਕ ਹੋ, ਤੁਸੀਂ ਕਲਾਮ ਬਹੁਤ ਅੱਛਾ ਪੜ੍ਹਦੇ ਹੋ। ਤੇ ਯਾਰ ਬਹੁਤ ਫਖਰ ਹੁੰਦਾ, ਬਹੁਤ। ਮੈਂ ਤੁਹਾਡਾ ਰੀਸੈਂਟਲੀ ਦੇਖਿਆ, ਕਿਉਂਕਿ ਮੈਂ ਵੀ ਸੂਫੀਜ਼ਮ ਤੇ ਕੰਮ ਕਰ ਰਿਹਾ, ਜਿਹੜੇ ਯਾਰ ਦੋਸਤ ਮੇਰੇ माशाअल्लाह। ਪੁਰਾਣੇ ਆ, ਅੱਛੀ ਆਵਾਜ਼ ਆ। ਪਰ ਤੁਸੀਂ ਉਹਨਾਂ ਚੋਂ ਜਿਹੜਾ ਵਾ, ਤੁਹਾਡੀ ਸਟੋਰੀ ਬਹੁਤ ਜਾਨੀ ਕਿ ਮੁਨਫਰਿਦ ਆ ਤੇ ਬਹੁਤ ਹੌਸਲਾ ਹੁੰਦਾ ਕਿ ਯੂਕੇ ਬਰਤਾਨੀਆ ਦੇ ਵਿੱਚ ਰਹਿ ਕੇ ਇਹ ਜਿਹੜੀ ਚੀਜ਼ ਤੁਸੀਂ ਪਾਈ ਹੈ, ਬਹੁਤ ਮੁਸ਼ਕਿਲ ਹੈ, ਬਹੁਤ ਘੱਟ ਲੋਕਾਂ ਨੂੰ ਨਸੀਬ ਹੁੰਦੀ ਹੈ। ਤੇ ਤੁਹਾਡੇ ਮਾਂ ਪਿਓ ਨੂੰ ਬੜਾ ਫਖਰ ਹੋਏਗਾ ਤੁਹਾਡੇ ਤੇ बिल्कुल जी, ਕਿ अल्हम्दुलिल्लाह उमर भाई, बड़ी यंग एज ਤੋਂ ਮੈਂ ਅਸਲ ਦੇ ਵਿੱਚ ਮੈਂ 91 ਦੀ ਦਸੰਬਰ ਦੀ ਮੇਰੀ ਪੈਦਾਇਸ਼ ਹੈ ਤੇ ਮੇਰੇ ਹਾਂਜੀ ਵਾਲਿਦ ਸਾਹਿਬ ਨੇ ਬਚਪਨ ਤੋਂ ਹੀ ਮੇਰਾ ਜਿਹੜਾ ਲਗਾਓ ਹੈ ਨਾ, ਮੈਨੂੰ ਬਹੁਤ ਸ਼ੌਕ ਹੁੰਦਾ ਸੀ ਬਚਪਨ ਤੋਂ ਕਵਾਲੀਆਂ ਸੁਣਨ ਦਾ, ਔਰ ਖਾਸ ਅੱਛਾ ਜੀ, ਤੌਰ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ। ਤੇ ਅੱਛਾ ਜੀ, ਉਹ ਫਿਰ ਜਦੋਂ ਮੇਰੀ ਇੱਕ ਬੁਨਿਆਦੀ ਇੱਕ ਜਿਹੜੀ ਇੱਕ ਸਟਾਰਟਿੰਗ ਦੀ ਇੱਕ ਇੰਜੋਇਮੈਂਟ ਲਾਈਫ ਦੀ ਹੁੰਦੀ ਹੈ, ਐਂਟਰਟੇਨਮੈਂਟ ਹੁੰਦੀ ਹੈ ਬਚਪਨ ਦੀ ਉਮਰ ਦੇ ਵਿੱਚ, ਜਿਵੇਂ ਵਾਲਿਦੈਨ ਦੱਸਦੇ ਨੇ ਕਿ ਕਵਾਲੀ ਦਾ ਬੇਹੱਦ ਮੈਂ ਸ਼ੌਕੀਨ ਹਾਂ ਔਰ ਬਚਪਨ ਤੋਂ ਸ਼ੌਕੀਨ ਸੀ। ਤੇ 96 ਦੇ ਵਿੱਚ ਇੱਕ ਇਦਾਰਾ ਸਾਡੇ ਇੱਥੇ ਗਲਾਸਕੋ ਪੋਲਿਕ ਸ਼ੀਲਡ ਦੇ ਵਿੱਚ ਖੁੱਲਿਆ ਸੀ, ਜਿਹਨੂੰ ਯਕੀਨਨ ਤੁਸੀਂ ਜਾਣਦੇ ਹੋਵੋਗੇ, ਮਦਰਸਾ ਜ਼ਿਆਉਲ ਕੁਰਾਨ। ਤੇ ਮੇਰੀ ਹਾਂਜੀ ਬਿਲਕੁਲ। ਇਬਤਦਾਈ ਤਾਲੀਮ ਜਿਹੜੀ ਕਾਇਦਾ, ਜਿਸ ਤਰ੍ਹਾਂ ਅਸੀਂ ਕੱਚੀ ਕਹਿੰਦੇ ਹੈਗੇ ਆ ਆਪਣਾ ਅਰਬੀ ਪੜ੍ਹਨੀ ਬਚਪਨ ਦੇ ਵਿੱਚ, ਮੇਰੀ ਤਾਲੀਮ ਜਿਹੜੀ ਹੈਗੀ ਆ ਉਹ ਉੱਥੋਂ ਸ਼ੁਰੂ ਹੋਈ ਸੀ। ਕਰਦੇ ਕਰਦੇ ਤੇ ਮੈਨੂੰ ਨਾਤ ਦਾ ਜਿਹੜਾ ਸ਼ੌਕ ਸੀਗਾ, ਮੇਰੇ ਵਾਲਿਦ ਸਾਹਿਬ ਨੇ ਬਹੁਤ ਮਿਹਨਤ ਮੇਰੇ ਉੱਤੇ ਕੀਤੀ, ਔਰ ਖਾਸ ਕਰ ਮੈਂ ਜਦੋਂ ਪੜ੍ਹਦਾ ਹੁੰਦਾ ਸੀ ਬਚਪਨ ਦੇ ਵਿੱਚ, ਤੇ ਤੁਹਾਨੂੰ ਪਤਾ ਜਿਵੇਂ ਉਸਤਾਦਾਂ ਨੇ ਕਲਮੇ ਪੜ੍ਹਾਉਣੇ ਤੇ ਨਾਲ ਕਾਇਦਾ ਪੜ੍ਹਾਉਣਾ, ਤੇ ਉਸ ਦੇ ਨਾਲ ਨਾਲ ਨਾਤ ਸ਼ਰੀਫ ਜਿਹੜੀ ਹੈਗੀ ਆ ਉਹ ਵੀ ਤਿਆਰ ਕਰਵਾਉਣੀ। ਤੇ ਮੈਨੂੰ ਹਲੇ ਵੀ ਯਾਦ ਹੈ ਜਿਹੜਾ ਮੈਂ ਪਹਿਲਾ ਕਲਾਮ ਪੜ੍ਹਿਆ ਸੀਗਾ, ਐਸਾ ਬਾ ਮੁਸਤਫਾ ਸੇ ਜਾ ਕਹਿਣਾ ਗਮ ਕੇ ਮਾਰੇ ਸਲਾਮ ਕਹਤੇ हैं। ਤੇ ਉਸ ਤੋਂ ਮੇਰੇ ਇੱਕ ਉਹਨਾਂ ਨੇ ਵਾਲਿਦ ਸਾਹਿਬ ਨੂੰ ਉਸਤਾਦ ਨੇ ਬੁਲਾਇਆ ਤੇ ਫਰਮਾਇਆ ਕਿ ਭਾਈ ਜਾਨ, ਤੁਹਾਡੇ ਨਾ ਬੇਟੇ ਦੀ ਬੜੀ ਅੱਛੀ ਆਵਾਜ਼ ਹੈਗੀ ਤੇ ਬਕਾਇਦਾ ਮਿਹਨਤ ਕਰਾਓ, ਬਹੁਤ ਅੱਛਾ ਪੜ੍ਹਨ ਵਾਲਾ। ਇਸ ਤਰ੍ਹਾਂ ਹੁੰਦੇ ਹੁੰਦੇ ਅੱਬੂ ਉਹਨਾਂ ਨੇ ਉਸ ਵਕਤ ਦੇ ਜਿਹੜੇ ਮਾਰੂਫ ਸਨਾ ਖਾਨ ਸੀ, ਕਾਰੀ ਜ਼ੁਬੈਦ ਰਸੂਲ, ਅੱਲਾਹ ਤਾਲਾ ਅੱਛਾ ਉਹਨਾਂ ਸੌਰੀ, ਨੂੰ ਕਰੇ। ਮੈਂ ਤੁਹਾਡੀ ਗੱਲ ਕੱਟਦਾ। ਇਸ ਗੁਫ਼ਤਗੂ ਚ ਬਾਅਦ ਚਾਹਾਂਗੇ। ਇਸ ਤੋਂ ਪਹਿਲਾਂ ਜਿਹੜਾ ਨਾ, ਉਹ ਜਿਹੜੀ ਚੀਜ਼ ਹੈ ਜਿਹੜੀ ਮੈਂ ਜਿਹੜੀ ਮੈਨੂੰ ਬਹੁਤ ਅੱਛੀ ਲੱਗੀ ਆ, ਜੀ ਜੀ ਕਿਉਂਕਿ ਇੱਥੇ ਬਿਸਮਿਲ੍ਲਾ। ਬਹੁਤ ਹੀ ਯਾਨੀ ਕਿ 100 ਚੋਂ ਕੋਈ ਆਈ ਥਿੰਕ 1-2% ਹੀ ਹੋਣਗੇ ਲੋਕ ਜਿਹੜੇ ਯਾਨੀ ਕਿ ਤੁਹਾਡੀ ਜਿਹੜੀ ਤਾਲੀਮ ਆ ਉਹ ਇੰਗਲਿਸ਼ ਚ ਹੋਈ ਆ, ਤੁਸੀਂ ਇੰਗਲਿਸ਼ ਚ ਪੜ੍ਹੇ ਆ, ਯਾਨੀ ਕਿ ਉਰਦੂ ਜਾਂ ਪੰਜਾਬੀ ਦੇ ਵਿੱਚ, ਯਾਨੀ ਕਿ ਜਦੋਂ ਤੁਸੀਂ ਪੜ੍ਹਨਾ ਹੀ ਨਹੀਂ ਤਾਂ ਫਿਰ ਤੁਹਾਨੂੰ ਕਿੱਦਾਂ ਪਤਾ ਲੱਗਦਾ ਬੋਲ ਸਕਦੇ ਆ ਨਾ ਤੁਸੀਂ ਲਿਖ ਸਕਦੇ ਆ। ਹਾਂਜੀ ਤੇ ਪ੍ਰੋਪਰ ਬੋਲ ਵੀ ਨਹੀਂ ਸਕਦੇ ਇੱਥੋਂ ਦੇ ਬੱਚੇ ਤੇ ਜਿਹੜੇ ਹੈਗੇ ਆ। ਤੇ ਪਰ ਤੁਸੀਂ ਜਿਹੜਾ ਵਾ, ਮੈਂ ਤੁਸੀਂ ਜਦੋਂ ਮੈਸੇਜਿੰਗ ਕਰਦੇ ਆ ਉਰਦੂ ਚ ਕਰਦੇ ਆ ਤਾਂ ਬਹੁਤ ਅੱਛਾ ਲੱਗਦਾ। ਤੇ ਉਰਦੂ ਕਿੱਦਾਂ ਤੁਸੀਂ ਸਿੱਖੀ? ਉਮਰ ਭਾਈ, ਅਸਲ ਦੇ ਵਿੱਚ ਨਾ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਮਾਹੌਲ। ਸਾਡੇ ਘਰ ਦਾ ਮਾਹੌਲ, ਅਸੀਂ ਪੰਜਾਬੀ ਸਪੀਕਿੰਗ ਲੋਕ ਹਾਂ ਤੇ ਉਰਦੂ ਸਾਡੀ ਨੈਸ਼ਨਲ ਲੈਂਗੁਏਜ ਹੈਗੀ ਹੈ। ਤੇ ਉਹ ਇਸ ਹਾਂਜੀ ਤਰ੍ਹਾਂ ਕਿ ਮੈਂ ਜਦੋਂ ਬਚਪਨ ਦੇ ਵਿੱਚ, ਜਦੋਂ ਪੰਜਾਬੀ ਦੇ ਵਿੱਚ ਹੀ ਵੱਡੇ ਹੋਏ ਆ, ਪੰਜਾਬੀ 'ਚ ਗੱਲ ਕਰਨੀ ਵਾਲਿਦੈਨ ਦੇ ਨਾਲ, ਨਾਨਕਿਆਂ ਦੇ ਨਾਲ, ਭੈਣਾਂ ਭਾਈਆਂ ਨਾਲ, ਤੇ ਉਸ ਦੇ ਨਾਲ ਚੱਲਦੇ ਚੱਲਦੇ ਉਰਦੂ ਦੀ ਜਿਹੜੀ ਜ਼ਬਾਨ ਹੈਗੀ ਆ ਉਹ ਵੀ ਅਸੀਂ ਹਾਸਲ ਕੀਤੀ ਹੈਗੀ। ਬਕਾਇਦਾ ਵਾਲਿਦ ਸਾਹਿਬ ਨੇ ਤਰਬੀਅਤ ਦਿੱਤੀ, ਭੇਜਿਆ ਉਰਦੂ ਸਕੂਲ 'ਚ ਪੜ੍ਹਨ ਵਾਸਤੇ। ਮੈਨੂੰ ਸੂਫੀਜ਼ਮ ਦਾ ਬੜਾ ਸ਼ੌਕ ਸੀਗਾ, ਔਰ ਬਜ਼ੁਰਗਾਂ ਦਿਨਾਂ ਦਾ ਕਲਾਮ ਜਦੋਂ ਪੜ੍ਹਦਾ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਕਹਿ ਕੀ ਰਹੇ ਨੇ, ਤੇ ਤਲੱਫੁਜ਼ ਤੁਸੀਂ ਜਿਹੜਾ ਇੰਗਲਿਸ਼ ਹੁੰਦਾ ਸੀ, ਪੜ੍ਹਦੇ ਸੀ? ਜੀ ਜੀ, ਤਲੱਫੁਜ਼ ਬੜਾ ਮਸਲਾ ਦਿੰਦਾ ਹੁੰਦਾ ਸੀ। ਹੁਣ ਜਿਵੇਂ ਕੁਝ ਅਲਫਾਜ਼ ਨੇ ਅੜੇ, ਜਿਵੇਂ ਇੱਥੇ ਦੇ ਜਿਹੜੇ ਬੱਚੇ ਹੈਗੇ ਨੇ ਅੜੇ ਨਹੀਂ ਕਹਿ ਸਕਦੇ ਹੈਗੇ, ਡਾਲ ਹੁੰਦਾ ਵਾ ਤੇ ਟੇ ਹੁੰਦੇ ਹੈਗੇ ਆ, ਕਿ ਬੜੇ ਬੜੇ ਸਟਰੋਂਗ ਅਲਫਾਜ਼ ਹੁੰਦੇ ਨੇ। ਤੇ ਉਹ ਅਗਰ ਤੁਸੀਂ ਐਗਜ਼ਾਮਪਲ, ਤੁਸੀਂ ਜਦੋਂ ਕਲਾਮ ਪੜ੍ਹਦੇ ਹੋ, ਤੁਹਾਡੇ ਤਲੱਫੁਜ਼ ਜਿਹੜੀ ਆ, ਉਸਤਾਦਾਂ ਕੋਲੋਂ ਇਹੀ ਸਿੱਖਿਆ ਸੀਗਾ ਕਿ ਸਭ ਤੋਂ ਮੇਨ ਚੀਜ਼ ਤੁਹਾਡੇ ਤਲੱਫੁਜ਼ ਆ, ਕਿ ਜਿਹੜਾ ਤੁਸੀਂ ਅਲਫਾਜ਼ ਇਸਤੇਮਾਲ ਕਰਦੇ ਹੋ ਨਾ, ਉਹ ਆਡੀਅנס ਨੂੰ ਸਮਝ ਵੀ ਆਉਣੀ ਚਾਹੀਦੀ, ਉਹਦੀ ਪ੍ਰੋਨਾਂਸੀਏਸ਼ਨ ਵੀ ਕਰੈਕਟ ਹੋਣੀ ਚਾਹੀਦੀ ਹੈ। ਕਿਉਂਕਿ ਅਗਰ ਤੁਹਾਡੀ ਤਲੱਫੁਜ਼ ਦੇ ਵਿੱਚ ਕਮੀ ਰਹਿ ਜਾਵੇ ਨਾ,
ਪਰ ਅਗਲਾ ਬੰਦਾ ਵੀ ਕਹਿੰਦਾ ਕਿ ਯਾਰ ਇਹ ਬੰਦਾ ਜਿਹੜਾ ਹੈਗਾ ਨਾ ਇਹਨੂੰ ਮਸਲਨ ਕਿ ਵੀਕ ਹੈਗਾ ਇਸ ਦੇ ਵਿੱਚ ਨਾ, ਜਿਹੜੀ ਤਰਬੀਅਤ ਉਰਦੂ ਹਾਂਜੀ, ਇਸ ਤਰ੍ਹਾਂ ਹੀ ਹੋਈ ਹੈ। ਤੇ ਤੁਸੀਂ ਉਰਦੂ ਪਾਕਿਸਤਾਨ ਪੰਜਾਬ ਚ ਕਿਹੜੀ ਜਗ੍ਹਾ ਤੋਂ ਤੁਸੀਂ ਉਰਦੂ ਅਸੀਂ ਜੀ ਪੰਜਾਬ ਹੈਗੇ ਚ ਸਿੱਖੀ ਸੀ ਸੀਗੇ ਜਾਂ ਇੱਥੇ ਸਿੱਖੀ? ਨਹੀਂ, ਪੰਜਾਬੀ ਮੈਂ ਘਰੋਂ ਸਿੱਖੀ ਹੈ ਇੱਥੇ ਯੂਕੇ 'ਚ, ਆਪਣੇ ਫੈਮਿਲੀ 'ਚ ਰਹਿ ਅੱਛਾ, ਕੇ। ਨਹੀਂ ਤੇ ਲਿਖਣਾ ਉਰਦੂ ਲਿਖਣੀ ਜਿਹੜੀ ਲਿਖਤ ਲਿਖਣੀ ਜਿਹੜੀ ਜਿਹੜੀ ਉਰਦੂ ਆ ਦੀ। ਉਹ ਵੀ ਮੈਂ ਇੱਥੇ ਸਿੱਖੀ ਹੈਗੀ ਆ। ਤੇ ਆਪਣਾ ਇੱਥੇ ਸਾਡੀ ਬਾਜੀ ਇੱਕ ਹੁੰਦੀ ਸੀਗੀ, ਉਰਦੂ ਕਲਾਸ ਚੱਲਦੀ ਹੁੰਦੀ ਸੀ, ਉੱਥੋਂ ਵੀ ਅਸੀਂ ਉਰਦੂ ਸਿੱਖੀ ਆ ਬਚਪਨ 'ਚ। ਫਿਰ ਹਾਈ ਸਕੂਲ 'ਚ ਗਿਆ, ਉੱਥੇ ਫਿਰ ਬਕਾਇਦਾ ਸਬਜੈਕਟ ਉਰਦੂ ਦਾ ਰੱਖਿਆ, ਉਰਦੂ ਉੱਥੇ ਪੜ੍ਹੀ ਹੈਗੀ ਆ, ਨਾਲ ਲਿਖਣੀ ਸ਼ੁਰੂ ਅੱਛਾ, ਕੀਤੀ। ਇੱਥੇ ਤੁਸੀਂ ਇੱਥੇ ਉਰਦੂ ਦਾ ਸਬਜੈਕਟ ਵੀ ਰੱਖ ਸਕਦੇ ਆ? ਹਾਂਜੀ, ਇੱਥੇ ਸ਼ੋਲਨਸ ਅਕੈਡਮੀ ਤੇ ਬੈਲਾ ਹੂਸਟਨ ਅਕੈਡਮੀ, ਮੈਂ ਬੈਲਾ ਹੂਸਟਨ ਅਕੈਡਮੀ 'ਚ ਪੜ੍ਹਿਆ ਸੀ ਹਾਈ ਸਕੂਲ 'ਚ। ਤੇ ਸਾਨੂੰ ਉਹਨਾਂ ਨੇ ਆਪਸ਼ਨ ਹੂੰ, ਦਿੱਤਾ ਸੀਗਾ ਕਿ ਤੁਸੀਂ ਫਰੈਂਚ ਸਿੱਖੋ ਜਾਂ ਉਰਦੂ। ਤੇ ਮੈਂ ਕਿਹਾ ਫਰੈਂਚ ਤਾਂ ਸਾਡੇ ਕੰਮ ਵਾਲੀ ਚੀਜ਼ ਨਹੀਂ ਹੈਗੀ, ਤੇ ਉਰਦੂ ਜ਼ਿਆਦਾ ਬੈਟਰ ਹੈਗੀ ਆ, ਕਿਉਂਕਿ ਸਾਡੀ ਨੈਸ਼ਨਲ ਲੈਂਗੁਏਜ ਹੈ। ਔਰ ਮੈਂ ਹੂੰ, ਸਮਝਦਾ ਹੈਗਾ ਉਮਰ ਭਾਈ ਪਾਕਿਸਤਾਨ ਵੀ ਜਾਓ ਨਾ, ਔਰ ਹਰ ਸ਼ਹਿਰ ਤੁਹਾਡੀ ਜਿਹੜੀ ਪਾਕਿਸਤਾਨ ਦੇ ਵਿੱਚ ਤੁਸੀਂ ਨਿਊਜ਼ ਦੇਖ ਲਓ, ਉਰਦੂ ਦੇ ਵਿੱਚ ਪੱਟੀਆਂ ਲੱਗੀਆਂ ਹੁੰਦੀਆਂ ਨੀਚੇ, ਤੇ ਉਹਨਾਂ ਦੇ ਜਿਹੜੇ ਹੈਡਲਾਈਨਸ ਹੂੰ, ਹੁੰਦੇ ਨੇ ਉਰਦੂ 'ਚ ਹੁੰਦੇ ਨੇ। ਪਾਕਿਸਤਾਨ ਤੁਸੀਂ ਕਿਸੇ ਹੂੰ, ਜਗ੍ਹਾ ਦੇ ਉੱਤੇ ਜਾਣਾ ਵਾ ਤੇ ਉਹ ਸਾਰਾ ਉਰਦੂ ਵਿੱਚ ਲਿਖਿਆ ਹੁੰਦਾ। ਬੱਸਾਂ ਦੇ ਅੱਡੇ ਚਲੇ ਜਾਓ, ਤੁਸੀਂ ਅਗਰ ਕਿੱਥੇ ਜਾਣਾ ਵਾ ਤੇ ਉੱਥੇ ਵੀ ਉਹਨਾਂ ਨੇ ਬੋਰਡ ਉਰਦੂ ਵਿੱਚ ਲਿਖਿਆ ਹੁੰਦਾ। ਇਹ ਚੀਜ਼ਾਂ ਬੜੀਆਂ ਜ਼ਰੂਰੀ ਹੁੰਦੀਆਂ, ਕਿਉਂਕਿ ਜਦੋਂ ਤੁਹਾਨੂੰ ਪਤਾ ਨਾ ਹੋਵੇ ਤੁਸੀਂ ਲੋਸਟ ਵੀ ਹੋ ਸਕਦੇ ਹੋ, ਤੁਹਾਡੀ ਕਮਿਊਨੀਕੇਸ਼ਨ ਬਹੁਤ ਕਮਜ਼ੋਰ ਹੋ ਜਾਂਦੀ ਹੈ। ਤੇ ਉਹ ਇਸ ਵਜ੍ਹਾ ਤੋਂ ਅਲਹਮਦੁਲਿਲਾ ਜਿਹੜੀ ਮੇਰਾ ਸ਼ੌਕ ਜ਼ਿਆਦਾ ਸੀ ਕਿ ਆਪਣੀ ਕੰਟਰੀ ਦੇ ਬਾਰੇ ਜਾਣਨਾ ਔਰ ਇਸ ਤਰ੍ਹਾਂ ਆਪਣੀ ਨੈਸ਼ਨਲ ਲੈਂਗੁਏਜ ਨੂੰ ਅਪਣਾਉਣਾ। ਇੱਥੇ ਰਹਿ ਕੇ ਤੇ ਪਾਕਿਸਤਾਨੀ ਬਣਨਾ ਬਹੁਤ ਬੜੀ ਗੱਲ ਹੁੰਦੀ ਹੈ। ਬਹੁਤ ਵੱਡੀ ਗੱਲ ਹੈ। ਮੈਨੂੰ ਤੁਹਾਡੇ ਤੇ ਪਰਸਨਲੀ ਤੁਹਾਡੇ ਮਾਪਿਓ ਨੂੰ ਤੁਹਾਡੇ ਨੂੰ ਬਹੁਤ ਫਖਰ ਹੋਏਗਾ, ਜਿਹੜੇ ਤੁਹਾਡੇ ਯਾਰ ਦੋਸਤ ਆ ਜਿੱਦਾਂ ਕਿ ਅਲਹਮਦੁਲਿਲਾ ਮੈਂ, ਮੈਨੂੰ ਬਹੁਤ ਖੁਸ਼ੀ ਹੋਈ ਹੈ। ਮੈਂ ਘਰ ਗੱਲ ਕੀਤੀ, ਉਹ ਵੀ ਸਾਰੇ ਯਾਨੀ ਕਿ ਇੱਕ ਬਹੁਤ ਹੀ ਮੁਨਫਰਿਦ ਚੀਜ਼ ਜਿਹੜੀ ਤੁਸੀਂ ਕੀਤੀ ਹੈ, ਬਹੁਤ ਘੱਟ ਲੋਕ ਕਰਦੇ ਆ। ਤੇ ਜੀ। ਪਾਕਿਸਤਾਨ ਕਿਹੜੀ ਜਗ੍ਹਾ ਤੋਂ ਤੁਸੀਂ? ਪਾਕਿਸਤਾਨ ਸਾਡੀ ਤਹਿਸੀਲ ਹੈਗੀ ਕੋਟਅਦੂ, ਤੇ ਜ਼ਿਲ੍ਹਾ ਹੈਗਾ ਸਾਡਾ ਮੁਜ਼ੱਫਰਗੜ੍ਹ, ਤੇ ਅੱਛਾ, ਮੁਲਤਾਨ ਦੇ ਨਜ਼ਦੀਕ ਹੈਗੇ ਹਾਂ ਅਸੀਂ। ਲੇਕਿਨ ਮੇਰੇ ਆਬਾਓ ਅਜਦਾਦ ਜਿਹੜੇ ਨੇ ਨਾ ਸਾਰੇ, ਸਾਡੀ ਤਹਿਸੀਲ ਹੈਗੀ ਆ ਪੀਰਮਲ, ਤੇ ਜ਼ਿਲ੍ਹਾ ਸਾਡਾ ਟੋਬਾ ਟੇਕ ਸਿੰਘ ਆ। ਅਸੀਂ ਸਾਰੇ, ਹਾਂਜੀ, ਸਾਡਾ ਉੱਥੇ ਗਾਉਂ ਸੀ 330 ਗੁਗੇੜਾ ਬ੍ਰਾਂਚ ਗਾਫਬੇ ਨਾ, ਤੇ ਅਸੀਂ ਅੱਛਾ ਜੀ, ਉਹਦੀ ਬਿਲੋਂਗਿੰਗ ਕਰਦੇ ਹਾਂ ਸਨ 74 75 ਦੇ ਵਿੱਚ। ਮੇਰੇ ਦਾਦੇ ਹਾਲ ਜਿਹੜੇ ਸੀਗੇ ਉਹ ਤਹਿਸੀਲ ਕੋਟਕੂ ਜ਼ਿਲ੍ਹਾ ਮੁਜ਼ੱਫਰਗੜ੍ਹ, ਤੇ ਉੱਥੇ ਸਾਡਾ ਛੋਟਾ ਹੂੰ, ਜਿਹਾ ਗੱਡਾ ਹੈਗਾ ਜਿਹਨੂੰ ਅੱਡਾ ਬਹਾਰ ਕਹਿੰਦੇ ਆ। ਤੌਂਸਾ ਸ਼ਰੀਫ ਤੁਸੀਂ ਅੱਛਾ, ਸੁਣਿਆ ਹੋਣਾ। ਤੇ ਤੌਂਸਾ ਤੌਸਾ ਸ਼ਰੀਫ, ਸ਼ਰੀਫ। ਤੌਂਸਾ ਬਿਰਾਜ ਜਿਹੜਾ ਹੈਗਾ ਸਾਡੇ ਘਰੋਂ ਤਕਰੀਬਨ 20 ਤੋਂ 22 ਕਿਲੋਮੀਟਰ ਹੈਗਾ, ਸਾਡੇ ਘਰੋਂ ਦੂਰ ਨਾ। ਅੱਛਾ, ਸਾਡੀ ਰਿਹਾਇਸ਼ ਅੱਛਾ ਉੱਥੇ ਜੀ, ਹੈਗੀ ਹੈ ਜੀ। ਸਹੀ, ਸਹੀ, ਸਹੀ। ਨਹੀਂ ਮਾਸ਼ਾਅੱਲਾ, ਬਹੁਤ ਤੇ ਪਾਕਿਸਤਾਨ ਚੱਕਰ ਲੱਗਦਾ ਰਹਿੰਦਾ? ਅਲਹਮਦੁਲਿਲਾ ਉਮਰ ਭਾਈ, ਜਿੰਨੀ ਦੇਰ ਤੱਕ ਪਾਕਿਸਤਾਨ ਨਾ ਜਾਏ ਸਕੂਨ ਨਹੀਂ ਹੁੰਦਾ ਹੈਗਾ। ਸਾਡਾ ਵਤਨ ਆ, ਸਾਡਾ ਦੇਸ਼ ਆ। ਉਹ ਖੁੱਲੀਆਂ ਜ਼ਮੀਨਾਂ, ਫਜ਼ਾਵਾਂ, ਖੇਤ, ਕਣਕਾਂ ਖੜੀਆਂ, ਸੂਰਜਮੁਖੀਆਂ, ਗੰਨੇ, ਹਰ ਸ਼ੈ ਇੱਕ ਉਹਦੀ ਓਏ ਆਪਣੀ ਇੱਕ ਪਹਿਚਾਨ ਹੈਗੀ ਹੈ। ਘਰੋਂ ਦਾ ਸਾਗ ਨਾਲ ਮੱਖਣੀਆਂ ਨਾਲ ਹਰ ਸ਼ੈ, ਖਾਣ ਪੀਣ, ਯਾਰ ਇੰਜੋਇਮੈਂਟ। ਅਲਹਮਦੁਲਿਲਾ ਮਾਸ਼ਾਅੱਲਾ, ਬਹੁਤ ਬਹੁਤ ਅੱਛੀ ਗੱਲ ਆ ਯਾਰ। ਇਹ ਜਿਹੜੇ ਆਪਣੇ ਇੱਥੋਂ ਦੇ ਬੌਰਨ ਬੱਚੇ ਆ, ਪਾਕਿਸਤਾਨ ਤੋਂ ਬਹੁਤ ਘੱਟ ਲੋਕ ਆ ਜਿਹੜੇ ਜਾਂਦੇ ਆ, ਉਹ ਜੀ ਜੀ ਵਿਲੇਜ ਲਾਈਫ ਪਸੰਦ ਕਰਦੇ ਆ। ਜੀ ਜੀ ਯਾਨੀ ਕਿ ਉਹ ਜ਼ਿਆਦਾਤਰ ਇਸਲਾਮਾਬਾਦ ਜਾਂ ਜਿਹੜੇ ਵੱਡੀ ਵੱਡੀ ਸਿਟੀ ਜਿਹੜੀ ਆ, ਪੋਸ਼ ਇਲਾਕੇ, ਉਹਨਾਂ ਨੂੰ ਪਸੰਦ ਕਰਦੇ ਆ। ਤੇ ਬਹੁਤ ਇਹ ਜਿਹੜੀ ਹੁਣ ਜਿੱਦਾਂ ਤੁਸੀਂ ਗੱਲ ਕਰ ਰਹੇ ਆ ਵੀ ਤੁਹਾਨੂੰ ਇਹ ਪੰਜਾਬ ਨਾਲ, ਪੰਜਾਬੀਅਤ ਨਾਲ ਲਗਾਓ ਆ, ਜੀ ਜੀ। ਤੇ ਇਹ ਬਹੁਤ ਵੱਡੀ ਚੀਜ਼, ਇਹ ਬਹੁਤ ਵੱਡੀ ਚੀਜ਼ ਆ। ਤੇ ਇਹ ਤੁਹਾਡੇ ਪੇਰੈਂਟ ਚੋਂ ਆਈ ਤੁਹਾਡੇ ਚ, ਜਾਂ ਤੁਸੀਂ ਯਾਨੀ ਕਿ ਉਮਰ ਭਾਈ ਕਿੱਦਾਂ ਜਿਹੜਾ ਤੁਹਾਡੇ? ਅਸਲ ਦੇ ਵਿੱਚ ਪਿੰਡ ਵਾਲਾ ਮਾਹੌਲ ਹੈ ਨਾ, ਇਹ ਮੈਨੂੰ ਬਚਪਨ ਤੋਂ ਬੜਾ ਪਸੰਦ ਸੀ। ਉਹਦੀ ਵਜ੍ਹਾ ਇਹ ਹੈਗੀ ਆ ਕਿ ਇੱਕ ਜਿਹੜੀ ਤੁਹਾਨੂੰ, ਹਰ ਬੰਦੇ ਦਾ ਇੱਕ ਨੇਚਰ ਹੁੰਦਾ, ਇੱਕ ਹਰ ਬੰਦੇ ਦਾ ਇੱਕ ਮਾਈਂਡ ਸੈਟ ਹੁੰਦਾ। ਮੇਰਾ ਬਚਪਨ ਤੋਂ ਇੱਕ ਬਹੁਤ ਹੀ ਲਗਾਓ ਥੋੜਾ ਜਿਹਾ, ਜਿਵੇਂ ਕਿਉਂਕਿ ਸਾਡਾ ਕੰਮ ਜਿਹੜਾ ਹੈ ਨਾਤ ਦੇ ਹਵਾਲੇ ਨਾਲ, ਉਹਦੇ ਵਿੱਚ ਮੌਸੀਕੀ ਵੀ ਜਿਹੜੀ ਬਕਾਇਦਾ ਇੱਕ ਸਾਡੀ ਬੁਨਿਆਦੀ ਤਰਬੀਅਤ ਆ। ਜਿਹੜਾ ਬੰਦਾ ਇਸ ਲਾਈਨ ਦਾ ਬੰਦਾ ਹੁੰਦਾ ਨਾ, ਉਹਨਾਂ ਨੂੰ ਫਰੈਸ਼ ਏਅਰ ਔਰ ਜਿਹੜੀ ਖੁਸ਼ਬੂਆਂ ਆਉਂਦੀਆਂ ਹੈਗੀਆਂ ਤੁਹਾਡੇ ਪਿੰਡ ਦੇ ਵਿੱਚੋਂ, ਤੁਹਾਡੇ ਲੋਕਾਂ ਦੇ ਵਿੱਚੋਂ, ਔਰ ਜਿਹੜੀ ਤੁਹਾਡੀ ਬੈਠਕ ਹੁੰਦੀ ਹੈ ਕਿ ਤੁਸੀਂ ਬਜ਼ੁਰਗਾਂ ਵਿੱਚ ਬਹਿੰਦੇ ਹੋ, ਉਹਨਾਂ ਕੋਲੋਂ ਪੁਰਾਣੀਆਂ ਪੜ੍ਹਿਆਣੀਆਂ ਗੱਲਾਂ ਸੁਣਨੀਆਂ, ਤੇ ਉਸ ਦੇ ਹਵਾਲੇ ਨਾਲ ਹਾਂ, ਤੁਸੀਂ ਤਾਸੁਰ ਹੋਣਾ, ਉਹਨਾਂ ਨੂੰ ਵੇਖ ਕੇ, ਉਹਨਾਂ ਦੇ ਲਾਈਫ ਸਟਾਈਲ ਨੂੰ ਵੇਖਣਾ, ਉਹਨੂੰ ਅੰਡਰਸਟੈਂਡ ਕਰਨਾ, ਅਡਾਪਟ ਕਰਨਾ, ਇਹ ਚੀਜ਼ਾਂ ਤੁਹਾਨੂੰ ਸ਼ਹਿਰ 'ਚ ਨਹੀਂ ਮਿਲਦੀਆਂ ਹੈਗੀਆਂ। ਸ਼ਹਿਰ ਦੀ ਲਾਈਫ ਜਿਹੜੀ ਹੈਗੀ ਆ ਉਹ ਬਿਲਕੁਲ ਡਿਫਰੈਂਟ ਹੈਗੀ ਆ। ਮਸਲਨ ਕਿ ਮੈਂ ਇਹ ਸਮਝਦਾ ਕਿ ਜਿਹੜੇ ਲੋਕ ਇੱਥੋਂ ਪਾਕਿਸਤਾਨ ਜਾਂਦੇ ਹਨ, ਉਹਨਾਂ ਦਾ ਉੱਥੇ ਜਾ ਕੇ ਪ੍ਰੋਟੋਕਾਲ ਚੇਂਜ ਹੋ ਜਾਂਦਾ, ਕਿ ਇੱਥੇ ਮਸਲਨ ਕਿ ਹਰ ਸ਼ੈ ਆਪ ਹੀ ਕਰਨੀ ਆ, ਉੱਥੇ ਜਾ ਕੇ ਉਹਨਾਂ ਦਾ ਲੈਵਲ ਚੇਂਜ ਹੋ ਜਾਂਦਾ ਜੀ। ਉੱਥੇ ਨੌਕਰ ਸ਼ੋਕਰ ਆ ਗਏ, ਗੱਡੀ ਛੜੀਆਂ ਆ ਗਈਆਂ, ਮਕਾਨ ਵੱਡੇ ਵੱਡੇ ਬੰਗਲੇ ਆ ਗਏ, ਉੱਥੇ ਉਹਨਾਂ ਦਾ ਰਵੱਈਆ ਚੇਂਜ, ਉਹਨਾਂ ਦਾ ਇੱਕ ਲਹਿਜਾ ਚੇਂਜ, ਉਹਨਾਂ ਦਾ ਵੇ ਆਫ ਲਾਈਫ ਚੇਂਜ ਹੋ ਜਾਂਦੀ ਬੜੀ ਹੈ। ਤੇ ਬੜੀ ਲੇਕਿਨ ਵੱਡੀ ਗੱਲ ਕੀਤੀ। ਵਿਲੇਜ ਦੀ ਲਾਈਫ ਜਿਹੜੀ ਆ ਨਾ, ਉਹਦਾ ਇੱਕ ਆਪਣਾ ਮਜ਼ਾ। ਜਿਵੇਂ ਮੈਂ ਐਗਜ਼ਾਮਪਲ ਦਿੰਦਾ, ਸੁਬਹ ਨੂੰ ਉੱਠਣਾ ਤੇ ਮੁਰਗੀਆਂ ਦੀਆਂ ਆਵਾਜ਼ਾਂ ਆਉਣੀਆਂ, ਤੇ ਅਜ਼ਾਨ ਹਾਏ ਹੋਣੀ, ਹਾਏ। ਤੇ ਫਿਰ ਤੁਸੀਂ ਉੱਠਦੇ ਹੋ ਤੇ ਬਾਲਣ ਦੀ ਸਮੈਲ ਹੋਣੀ, ਘਰਾਂ ਦੇ ਵਿੱਚ ਨਾਸ਼ਤਿਆਂ ਦੀ ਤਿਆਰੀਆਂ ਹੋ ਰਹੀਆਂ ਹੈ, ਕੋਈ ਘਰ ਕੋਈ ਨਾਸ਼ਤਾ ਬਣਾ ਰਿਹਾ, ਕੋਈ ਚੀਜ਼ ਬਣਾ ਰਿਹਾ। ਉਹ ਸੁਬਹ ਦੀ ਫਰੈਸ਼ ਏਅਰਨੈਸ, ਤੁਸੀਂ ਜਾਣਾ ਉੱਥੇ ਬਕਾਇਦਾ, ਜਦੋਂ ਤੁਸੀਂ ਉਹ ਘਰ ਦੀ ਹਰ ਸ਼ੈ ਲੱਭਣੀ,
ਜਿਹੜੀ ਓਰੀਜਨਲ ਆਰਗੈਨਿਕ ਚੀਜ਼ਾਂ ਜਿਹੜੀਆਂ ਹੁੰਦੀਆਂ ਹੈਗੀਆਂ ਵਾ, ਤੇ ਉਹ ਮਾਹੌਲ ਜਿਹੜਾ ਸੀ ਜਾਂ ਜਿਹੜਾ ਪਿਆਰ ਤੁਹਾਨੂੰ ਮੁਹੱਬਤ ਮਿਲਦੀ ਆ ਖਾਸ ਕਰ ਫੈਮਿਲੀ ਚੋਂ, ਜਿਵੇਂ ਮੇਰੇ ਦਾਦੇਆਲ ਮੇਰੇ ਚਾਚੂ ਉੱਥੇ ਨੇ, ਮੇਰੇ ਫੁੱਫੀਆਂ ਉੱਥੇ ਨੇ, ਉਹਨਾਂ ਦੇ ਬੱਚੇ ਉੱਥੇ ਨੇ, ਅਸੀਂ ਅਲਹਮਦੁਲਿਲਾ ਇੱਕ ਘਰ ਦੇ ਵਿੱਚ ਰਹਿੰਦੇ ਹਾਂ। ਮੇਰੇ ਵਾਲਿਦ ਸਾਹਿਬ 4 ਭਾਈ ਨੇ, ਚਾਚੂ ਤਾਰਿਕ ਨੂੰ ਤਾਂ ਤੁਸੀਂ ਬੜੇ ਅੱਛੇ ਤਰੀਕੇ ਨਾਲ ਜਾਣਦੇ ਨੇ, ਮੇਰੇ ਸਭ ਤੋਂ ਛੋਟੇ ਚਾਚੇ ਨੇ, ਔਰ ਉਹਨਾਂ ਤੋਂ ਵੱਡੇ 2 ਨੇ, ਮੇਰੇ ਵਾਲਿਦ ਸਾਹਿਬ ਸਭ ਤੋਂ ਬੜੇ ਨੇ। ਤੇ ਮਸਲਨ ਕਿ 4 ਭਾਈ, ਇੱਕ ਕਨਾਲ ਦੇ ਵਿੱਚ ਸਾਡੀ ਜ਼ਮੀਨ ਆ ਜਿੱਥੇ ਸਾਡਾ ਘਰ ਆ, ਫਿਰ ਇੱਕ ਕਨਾਲ ਦੇ ਵਿੱਚ ਸਾਡਾ ਡੇਰਾ ਹੈਗਾ ਵਾ। ਤੇ ਜਿਵੇਂ ਉਹ ਜਿਹੜਾ ਇੱਕ ਪੂਰਾ ਇੱਕ ਸਿਸਟਮ ਹੈਗਾ ਪਿੰਡ ਦਾ, ਉਹ ਇਟਸ ਅਨਬਲੀਵੇਬਲ, ਇਟਸ ਬਿਊਟੀਫੁਲ, ਯੂ ਕੈਨਟ ਮੈਚ ਇਟ, ਦੇਅਰਸ ਨਥਿੰਗ देयर। ਜਿਹੜਾ ਬੰਦਾ ਕਹੇ ਨਾ ਕਿ ਇਸ ਦੇ ਨਾਲ ਕੋਈ, ਹੁਣ ਅਸੀਂ ਇੱਥੇ ਰਹਿੰਦੇ ਆ ਤੇ ਲਾਈਫ ਡਿਫਰੈਂਟ ਆ, ਉੱਥੇ ਲਾਈਫ ਮੈਨੂੰ ਬਜ਼ਾਤੇ ਖੁਦ ਬਹੁਤ ਇੰਜੋਏ ਕਰਦਾ, ਮੈਨੂੰ ਬੜੀ ਅੱਛੀ ਲੱਗਦੀ। ਯਾਰ ਮੈਨੂੰ ਉਹੀ ਨਾ ਤੁਹਾਡੇ 'ਚ ਜਿਹੜੀ ਚੀਜ਼ ਫੈਸੀਨੇਟ ਕਰ ਰਹੀ ਆ, ਤੁਹਾਡੇ 'ਚ ਜਿਹੜੀ ਠਹਿਰਾਓ, ਇੱਕ ਜਿਹੜਾ ਵਾ ਡਾਊਨ ਟੂ ਅਰਥ, ਆਪਦੇ ਆਪ ਨੂੰ, ਯਾਨੀ ਕਿ ਇੱਥੇ ਵੀ ਯੂਕੇ 'ਚ ਵੀ ਉਦਾਂ ਹੀ ਰੱਖਣਾ, ਕਿਉਂਕਿ ਬਾਅਦ ਕਾਲ ਏਦਾਂ ਹੁੰਦਾ ਨਾ, ਜਿਹੜੇ ਇੱਥੋਂ ਦੇ ਬੋਰਨ ਨੇ, ਜਿੱਦਾਂ ਹੁਣ ਆਪਾਂ ਇਕੱਠੇ ਕੰਮ ਕੀਤੇ ਆ, ਜੀ ਉਹ ਜਿਹੜੇ ਜੀ ਪਾਕਿਸਤਾਨ ਚੋਂ ਲੜਕੇ ਆਉਂਦੇ ਆ, ਉਸ ਰਿਸਪੈਕਟ ਨਾਲ ਨਹੀਂ ਮਿਲਦੇ ਨਾ, ਉਹ ਪਾਕਿਸਤਾਨੀਆਂ ਨੂੰ ਏਦਾਂ ਸਮਝਦੇ ਆ ਕਿ ਇਹ ਪਾਕਿਸਤਾਨ ਚੋਂ ਇੱਥੇ ਆਏ ਆ। ਤੇ ਏਦਾਂ ਹੀ ਗੱਲ ਜਦੋਂ ਅਸੀਂ ਲੋਕ ਪਾਕਿਸਤਾਨ 'ਚ ਜਾਂਦੇ ਆ, ਅਸੀਂ ਉਹ ਰਵੱਈਆ ਅਖਤਿਆਰ ਕਰਦੇ ਹਾਂ, ਗਰੂਰ ਤਕੱਬਰ, ਯਾਨੀ ਕਿ ਅਸੀਂ ਬਾਹਰੋਂ ਆਏ ਆ, ਤੇ ਜਿਹੜਾ ਕੋਈ ਮਾੜਾ ਯਾਰ ਦੋਸਤ ਆ, ਉਹਨੂੰ ਮਿਲਣ ਦਾ ਤਰੀਕਾ ਸਾਡਾ ਚੇਂਜ ਹੋ ਜਾਂਦਾ। ਤੇ ਪਰ ਜਿਹੜਾ ਠਹਿਰਾਓ ਆ, ਇਹ ਜਿਹੜਾ ਸੂਫੀਜ਼ਮ ਸੁਣਨ ਦੇ ਨਾਲ, ਜਾਂ ਉਦਾਂ ਵੀ ਆਪਣਾ ਜਿਹੜਾ ਹੈਗਾ ਵਾ ਵੀ ਆਪਦੀ ਜਿਹੜੀ ਤਰਬੀਅਤ ਅੱਛੀ ਹੋਣ ਦੇ ਵਿੱਚ ਆਪਦੇ ਅਮਰ ਆਪਦੇ ਭਾਈ, ਇਸ ਆਪ ਦੇ ਤਰ੍ਹਾਂ ਵੀ ਨਫਸ ਤੇ ਤੁਹਾਡੀ ਗੱਲ ਕੱਟ ਰਿਹਾ, ਇਹ ਸਾਰੀ ਚੀਜ਼ਾਂ ਸੋਬਤ ਦੇ ਨਾਲ ਹੁੰਦੀਆਂ। ਅਗਰ ਤੁਹਾਡੀ ਹਾਂਜੀ ਬਿਲਕੁਲ ਸਹੀ ਹੋਵੇ ਨਾ, ਫਿਰ ਤੁਹਾਨੂੰ ਉਸ ਤਰੀਕੇ ਦਾ ਰਵੱਈਆ ਮਿਲਦਾ ਹੈਗਾ। ਜਿਵੇਂ ਕਹਿੰਦੇ ਨਾ ਕਿ ਹਾਂਜੀ ਜਿਸ ਸੋਬਤ ਦੇ ਵਿੱਚ ਤੁਸੀਂ ਬੈਠ ਜਾਓ, ਤੁਸੀਂ ਉਹਨਾਂ ਦੇ ਨਾਲ ਹੀ ਹੋ ਜਾਂਦੇ ਹੈਗੇ ਹੋ। ਔਰ ਜ਼ਾਹਿਰ ਹੈ ਬਜ਼ੁਰਗਾਨੀ ਦੀਨਾਂ ਦਾ ਇੱਕ ਬਹੁਤ ਬੜਾ ਇਫੈਕਟ ਵੀ ਹੈਗਾ। ਨਾਲੇ ਸਾਡੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਸਾਨੂੰ ਸਭ ਤੋਂ ਜਿਹੜੀ ਅਵਲ ਚੀਜ਼ ਸਿਖਾਈ ਹੈ ਨਾ, ਤੇ ਉਹ ਹੈਗਾ ਇਖਲਾਕ। ਅਗਰ ਤੁਹਾਡਾ ਬਿਲਕੁਲ ਇਖਲਾਕ ਨਹੀਂ ਨਾ ਠੀਕ ਹੈਗਾ, ਤੁਸੀਂ ਬੇਸ਼ੱਕ 5 ਵਕਤ ਦੀਆਂ ਨਮਾਜ਼ਾਂ ਪੜ੍ਹ ਕੇ ਤਹੱਜੁਦ ਵੀ ਪੜੋ, ਤੁਸੀਂ ਨਫਲੀ ਇਬਾਦਤ ਸਾਰੀ ਰਾਤ ਕਰੋ, ਤੁਸੀਂ ਸਦਕਾ ਦਿਓ, ਜ਼ਕਾਤ ਦਿਓ, ਖੈਰਾਤ ਦਿਓ, ਕਰੋ ਜੋ ਮਰਜ਼ੀ ਤੁਸੀਂ ਕਰੋ, ਅਗਰ ਤੁਹਾਡਾ ਇਖਲਾਕ ਨਹੀਂ ਨਾ ਠੀਕ ਹੈਗਾ, ਉਹ ਸਾਰੀਆਂ ਚੀਜ਼ਾਂ ਰੱਦ ਹੋ ਜਾਂਦੀਆਂ, ਉਸ ਦਾ ਕੋਈ ਫਾਇਦਾ ਨਹੀਂ ਹੈਗਾ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਅਰਬੀ ਤੇ ਅਜਮੀ ਦੇ ਵਿੱਚ ਫਰਕ ਨਹੀਂ ਹੈਗਾ, ਤੇ ਅਸੀਂ ਕੌਣ ਹੁੰਦੇ ਆ ਇੱਕ ਦੂਸਰੇ ਨਾਲ ਫਰਕ ਪਾਉਣ ਵਾਲੇ? ਸਾਡੀ ਕੀ ਔਕਾਤ ਹੈਗੀ? ਬਿਲਕੁਲ ਬੜੀ ਵੱਡੀ ਗੱਲ ਕਰਤੀ। ਤੇ ਅੱਛਾ ਫੈਸਲ ਭਾਈ, ਇਹ ਦੱਸੋ ਕਿ ਤੁਸੀਂ ਯਾਨੀ ਕਿ ਇਹ ਜਿਹੜੀ ਤਾਲੀਮ ਆ, ਇਹ ਉਰਦੂ ਸਿੱਖਣ ਤੋਂ ਇਲਾਵਾ ਇਹ ਵੀ ਇੱਕ ਬਹੁਤ ਵੱਡਾ ਯਾਨੀ ਕਿ ਹੈਗਾ ਸੀਗਾ। ਇਸ ਤੋਂ ਬਾਅਦ ਫਿਰ ਤੁਸੀਂ ਨਾਤ ਸ਼ਰੀਫ ਜਿਹੜਾ ਉਹ ਵੀ ਪ੍ਰੋਪਰਲੀ ਤੁਸੀਂ ਸਿੱਖੀ ਆ, ਤੇ ਉਹਦੇ ਬਾਰੇ ਦੱਸੋ ਵੀ ਉਹ ਕਿੱਦਾਂ ਤੁਸੀਂ ਜੀ ਸਿੱਖੀ ਜੀ ਆ, ਉਮਰ ਤੁਹਾਡੇ ਉਸਤਾਦ ਭਾਈ, ਕੌਣ ਨੇ? ਅਲਹਮਦੁਲਿਲਾ ਨਾਤ ਮੈਨੂੰ ਸਿੱਖਣ ਦਾ ਬਹੁਤ ਜ਼ਿਆਦਾ ਸ਼ੌਕ ਸੀਗਾ, ਲੇਕਿਨ ਗਲਾਸਗੋ ਸਕਾਟਲੈਂਡ ਦੇ ਵਿੱਚ ਖਾਸ ਕਰ ਨਾ, ਇੱਥੇ ਕੋਈ ਨਾਤ ਅਕੈਡਮੀਆਂ ਜਾਂ ਕੋਈ ਐਸੀ ਜਿਹੜੀ ਇੰਸਟੀਟਿਊਟ ਨਹੀਂ ਸੀਗੀ ਜਿਹਦੀ ਵਜ੍ਹਾ ਤੋਂ ਮੈਂ ਇਸ ਦੇ ਵਿੱਚ ਬਿਹਤਰੀ ਕਰ ਸਕਦਾ ਸੀ। ਲੇਕਿਨ ਅਲਹਮਦੁਲਿਲਾ ਮੈਂ ਨਾਤ ਬਹੁਤ ਅੱਛੀ ਪੜ੍ਹਦਾ ਸੀ, ਸਾਰੇ ਮਸਲਨ ਬਹੁਤ ਤਾਰੀਫ ਕਰਦੇ ਸੀ ਕਿ ਫੈਸਲ ਨਾਤ ਬਹੁਤ ਅੱਛੀ ਪੜ੍ਹਦਾ ਨਾ। ਤੇ ਮਹਿਫਲਾਂ ਦੇ ਵਿੱਚ ਮੇਰਾ ਨਾਮ ਆਉਣਾ, ਮਸਜਿਦਾਂ ਦੇ ਵਿੱਚ ਲੋਕਾਂ ਨੇ ਬੈਨਰਾਂ ਤੇ ਨਾਮ ਲਾ ਕੇ ਬੁਲਾਉਣਾ, ਇੱਜ਼ਤ ਦੇਣੀ, ਫਜ਼ਾਇਲ ਦੇਣੀ ਕਿ ਆਓ। ਤੇ ਅਲਹਮਦੁਲਿਲਾ ਉਮਰ ਭਾਈ, ਤੁਹਾਡੀ ਇੱਕ ਜਨਰਲ ਨੌਲੇਜ ਹੈਗੀ, ਤੁਹਾਡੀ ਇਨਫੋਰਮੇਸ਼ਨ ਵਾਸਤੇ, ਮੈਂ ਅਲਹਮਦੁਲਿਲਾ 15 ਸਾਲ ਦੀ ਉਮਰ ਦੇ ਵਿੱਚ ਆਲ ਸਕਾਟਲੈਂਡ ਦੇ ਵਿੱਚ ਫਸਟ ਪੋਜੀਸ਼ਨ ਹਾਸਲ ਕੀਤੀ ਸੀ ਨਾਤ ਦੇ ਵਿੱਚ, ਮਾਸ਼ਾਅੱਲਾ ਮਸਜਿਦ ਮਾਸ਼ਾਅੱਲਾ। ਖਜ਼ਰਾ ਦੇ ਵਿੱਚ, ਜਿਨ੍ਹਾਂ ਦੇ ਸਰਬਰਾਹੀ ਦੇ ਵਿੱਚ ਹੁਜ਼ੂਰ ख्वाजा ਗਰੀਬ ਨਵਾਜ਼, ਆਪਣਾ ਹਜ਼ਰਤ ख्वाजा मोइनुद्दीन चिश्ती अजमेरी रहमतुल्लाह तआला अलैह ਦੀ ਗੱਦੀ ਨਸ਼ੀਂ ਹਜ਼ਰਤ ख्वाजा ਬਿਲਾਲ ਚਿਸ਼ਤੀ ਰਹਿਮਤ ਮੱਦਜ਼ਿਲ ਅਲੀ, ਉਹਨਾਂ ਨੇ ਮੈਨੂੰ ਇਨਾਮ ਉਹਨਾਂ ਨੇ ਮੈਨੂੰ ਦਿੱਤਾ ਸੀਗਾ, ਤੇ ਫਸਟ ਪੋਜੀਸ਼ਨ ਦੇ ਵਿੱਚ ਮੈਨੂੰ ਟਰੋਫੀ ਮਿਲੀ ਸੀਗੀ। ਤੇ ਜ਼ਾਹਿਰ ਆ ਉਸ ਦੇ ਵਿੱਚੋਂ ਮੇਰਾ ਜਿਹੜਾ ਸ਼ੌਕ ਸੀ ਵੱਧਦਾ ਗਿਆ। ਫਿਰ ਇੱਕ ਮਹਿਫਲ ਦੇ ਵਿੱਚ ਮੇਰੀ ਹਾਜ਼ਰੀ ਹੋਈ ਸੀਗੀ, ਤੇ ਇੱਕ ਬਹੁਤ ਹੀ ਮੇਰੇ ਹਰ ਦਿਲ ਅਜ਼ੀਜ਼ ਹੈਗੇ ਆ ਕਿਬਲਾ ਮੁਹੰਮਦ ਰਸ਼ੀਦ ਨੂਰੀ ਸਾਹਿਬ ਲੀਡਸ ਤੋਂ, ਤੇ ਉਹਨਾਂ ਨੇ ਮੈਨੂੰ ਜਿਹੜਾ ਇੱਕ ਆਗਾਹੀ ਨਾਤ ਦੇ ਹਵਾਲੇ ਨਾਲ ਨਾ, ਇੱਕ ਜਿਵੇਂ ਪੁਆਇੰਟਰ ਦੇਈਦਾ ਹੁੰਦਾ, ਇੱਕ ਬਹੁਤ ਬੜੇ ਸਨਾਖਾਨ ਰਸੂਲ ਆਲੀ ਬਤੂਲ ਆਲੀ ਰਸੂਲ ਸੈयद मंजूरुल कौनैन शाह साहब रहमतुल्लाह ताला अलैह, ਬਹੁਤ ਬੜੀ ਸ਼ਖਸੀਅਤ ਨਾਤ, ਬਾਬਾ ਨਾਤ ਤੋਂ ਉਹਨਾਂ ਤੋਂ ਲਕਬ ਨਾਤ ਨਾਮ ਆਪਦਾ ਹੈਗਾ। ਤੇ ਉਹਨਾਂ ਨੂੰ ਸੁਣ ਕੇ ਮੈਂ ਬੜਾ ਮੁਤਾਸਰ ਹੋਇਆ, ਤੇ ਮੈਨੂੰ ਆਂਦਾ ਦੀ ਨਾਤ ਮੈਂ ਕਦੀ ਜ਼ਿੰਦਗੀ ਦੇ ਵਿੱਚ ਜਿਹੜੀ ਚੀਜ਼ ਮੈਂ ਚਾਹੁੰਦਾ ਸੀ ਮੈਨੂੰ ਉਹਦੇ ਵਿੱਚ ਮਿਲੀ। ਤੇ ਉਹਨਾਂ ਦੇ ਸ਼ਾਗਿਰਦ ਦੇ ਖਾਸ ਕਿਬਲਾ ਆਲਮ ਇਸਲਾਮ ਦੇ ਬਹੁਤ ਬੜੇ ਸਨਾਖਾਂ ਸੈयद ਜ਼ਬੀਰ ਮਸੂਦ ਸ਼ਾਹ ਸਾਹਿਬ, ਅੱਲਾਹ ਤਾਲਾ ਉਹਨਾਂ ਨੂੰ ਸਿਹਤ ਔਰ ਤੰਦਰੁਸਤੀ ਵਾਲੀ ਜ਼ਿੰਦਗੀ عطا ਫਰਮਾਏ, ਬਕਾਇਦਾ ਮੇਰੇ ਉਸਤਾਦ ਨੇ, ਤੇ ਮੈਂ ਉਹਨਾਂ ਦੀ ਸ਼ਾਗਿਰਦੀ ਵਿੱਚ ਹਾਂ, ਤੇ ਉਹਨਾਂ ਦੀ ਦੁਆਵਾਂ ਦੇ ਸਦਕੇ ਅਲਹਮਦੁਲਿਲਾ ਮੈਂ ਜਿੱਥੇ ਵੀ ਹੈਗਾ ਨਾਤ ਦੇ ਹਵਾਲੇ ਨਾਲ ਉਹਨਾਂ ਨੂੰ ਸੁਣ ਕੇ, ਉਹਨਾਂ ਤੋਂ ਤਾਲੀਮ ਲੈ ਕੇ, ਤਰਬੀਅਤ ਲੈ ਕੇ, ਜਿਸ ਤਰ੍ਹਾਂ ਵੀ ਅਲਹਮਦੁਲਿਲਾ ਉਹਨਾਂ ਨੇ ਸ਼ਫਕਤ ਦਾ ਹੱਥ ਸਿਰ ਤੇ ਰੱਖਿਆ, ਅਲਹਮਦੁਲਿਲਾ ਮੈਂ ਇਸ ਮੁਕਾਮ ਤੇ ਹਾਂ। ਤੇ ਬਕਾਇਦਾ ਨਾਤ ਜਿਹੜੀਆਂ ਮੈਂ ਉਹਨਾਂ ਕੋਲੋਂ ਸਿੱਖੀ ਹੈ, ਦੇਖ ਕੇ, ਸਮਝ ਕੇ, ਸੋਚ ਕੇ, ਔਰ ਉਹਨਾਂ ਦੀ ਸੋਬਤ ਦੇ ਵਿੱਚ ਅਲਹਮਦੁਲਿਲਾ ਇਹ ਚੀਜ਼ਾਂ ਮੈਨੂੰ ਅਤਾ ਹੋਈਆਂ ਵਾ। ਉਸਤਾਦ ਦਾ ਬੜਾ ਕਰਮ ਹੁੰਦਾ, ਦੁਆ ਬੜੀ ਚੀਜ਼ ਹੁੰਦੀ ਹੈ।
ਉਹ ਬਿਲਕੁਲ ਜੀ 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 ਇੱਕ ਉਹ ਫਿਰ ਸ਼ਾਗਿਰਦ ਵੀ ਅੱਗੇ ਲੈਣ ਵਾਲਾ ਹੋਵੇ ਨਾ, ਉਹ ਜੀ ਜਿਹੜਾ ਵਾ ਉਹਦੇ ਵਿੱਚ ਵੀ ਉਹ ਹੋਵੇ ਨਾ ਆਪਣਾ ਲੈਣ ਦੀ ਜੀ ਜੀ ਜਿਹੜੀ ਜੁਸਤਜੂ ਵੀ ਉਹ ਚੀਜ਼ ਜੀ ਜਿਹੜੀ ਹੈ। ਜੀ ਉਹ ਕੁਝ ਕਲਾਮ ਸੁਣਾਓਗੇ ਫਿਰ ਸਾਨੂੰ? ਬਿਸਮਿਲ੍ਲਾ ਜੀ ਬਿਸਮਿللہ सल्लल्लाहु अलैका या रसूल अल्लाह वसल्लम अलैका या हबीब अल्लाह कुर्बान में उनकी बख्शिश के मकसद भी ज़बान पर आया नहीं, बिन मांगे दिया और इतना दिया, दामने में हमारे समाया नहीं, कुर्बान में उनकी बख्शिश के ईमान मिला उनके सदके, कुरान मिला उनके सदके, ईमान मिला उनके सदके, कुरान मिला उनके सदके, रहमान मिला उनके सदके, वो क्या है जो हमने पाया नहीं, बिन मांगे दिया और इतना दिया, दिल भर गए मंगे तो के लेके, देने से तेरी नीयत न भरी, दिल भर गए मंगे तो के लेके, देने से तेरी नीयत न भरी, जो आया उसे भरे भरे के दिया जी, जो आया उसे भरे भर के दिया, महरूम कोई लौटाया नहीं,
مانگے دیا اور نہ دیا. عمر بھائی اس کلام دا آخری شعر اور انشاءاللہ تسی ماشاءاللہ بہت ہی تھانوں پسند سبحان آئے گا. اور ایک کیفیت سے خالد محمود خالد صاحب اس کلام دے روایت نے آپ نے لکھیا ہے کلام تے انہوں نے بہت خوبصورت پورے کلام دا ایک نچوڑ جڑا ہے نا انہوں نے ایک شعر دے وچ بیان فرمایا, سماعت ضرور کیجیے. بسم اللہ بسم اللہ. ان کا تو شعار کریمی ہے, مائل بکروں ہی رہتے ہیں, ان کا تو شعار کریمی ہے, مائل بکروں ہی رہتے ہیں. جب یاد کیا اے صلی اللہ, جب سبحان اللہ یاد کیا اے صلی اللہ, وہ آ ہی گئے تڑپایا نہیں, جب یاد کیا اے صلی اللہ, وہ آ ہی گئے تڑپایا نہیں, قربان میں ان سبحان کی بخشش کے. سبحان اللہ سبحان اللہ. بہت ہی پیاری تو بہت ہی روح نہ پڑھیا تسی, ماشاءاللہ بہت سکون ملیا سن کے نا, بہت ہی لاجواب. عمر تے بھائی نعت خانی جیڑی اصل گل ہے نا کہ الحمدللہ نعت خان بڑے ہے دنیا دے وچ, ایدے وچ شک کوئی نہیں, لیکن میری ایک سوچ ہے جدی وجہ تو میں اپنے استاد دے گھرانے دے وچ منوس ہویا اور جدی وجہ تو میں انہاں دا قائل ہاں کہ جس طرح حضور آقا علیہ الصلوۃ والسلام دی شان اقدس مبارک بالکل انوکھی ہے, وہ انہاں دے ہائے ہائے ورگا نہ کوئی آیا نہ کوئی ہونا, اللہ نے نہ کائنات ہی اپنے محبوب واسطے بنائی ہے. کہ اگر اللہ دا محبوب الگ ہے نا, اگر وہ منفرد نے او دا مطلب کلام بھی منفرد ہونا چاہیے, وہ بھی الگ ہونا چاہیے, اور جیڑی طرز ہے نا وہ بھی بالکل اس بنیاد تے ہونی چاہیے ہے کہ خالص ایک لڑی چلدی ہے نا, نعت دا کلام حضور پاک صلی اللہ علیہ وسلم, پھر اس تو بعد جیڑی طرز ہے, نعوذ باللہ استغفر اللہ العظیم. اج کل دا بڑا ایک بڑا دکھ ہوندا ہے گا, بڑے نامور شناخت, میں نام نہیں کسی دا لینا چاہتا, جے میں گانے دی طرزاں دے وچ پڑھنیاں کلام یا اس طرح دے ڈاما ڈول کرنا, بہت زیادہ وچ میوزک چل رہا ہوندا پیچھے, اے ادب دے خلاف آ. اور میں سمجھدا ہے گا کہ تسی اس طرح نعت پڑھو کہ جس طرح میری کیفیت ہے, میں نعت کا تو پڑھدا, میں کا تو محنت کردا, میں کا تو انی دے وچ دلچسپی پیدا کیتی ہے کہ شاید میں اپنی سزاواں تو پخت کے جس وقت اگر اللہ پاک نے مینوں جنت دا کوئی مقام عطا فرمایا, شاید میرے آقا دا صحابیاں نال اتھوں گزر ہوے تے کہن فیصل یار تو بھی ایک نعت سنا. وہ جڑی چیز ہے نا میرے اندر, وہ مینوں ہلا کے رکھ دیندی ہے کہ یار میں حضور دی بارگاہ دے وچ اگر نعت پڑھاں تے اس طرح پڑھاں کہ حضور نوں بھی مزہ آوے, حضور نوں بھی لطف اندوز ہون. اور نعوذ باللہ میں اتنے لے کے چڑیاں لے کے تے اس طرح مثلا غلط نہیں ہے گا, تسی چڑیاں بے شک لہراؤ ہر شے کرو, لیکن کلام دی جیڑی ایک تاثر ہوندا ہے نا, جیڑی اس دی ایک اب ہوندا ہے گانے دے ڈائری چوں باہر نہیں گانے آ. گانے دی طرز نہ بناؤ بھی تہاڈی گل طرح روح نہ پڑھو, یعنی کہ جی وہ چیز مکس نہ کرو بھی جڑا میوزک نو جڑی خاص کر کے شان, مکس نہ کرو, کیونکہ اس دے وچ ایک بے حرمتی آ جاندی ہے, بے ادبی آ جاندی ہے اس دے وچ نا. کیونکہ جدوں تسی پڑھ رہے ہیں نا تسی کیفیت یہ لیاؤ نا بھی اللہ تعالیٰ دے رسول دے کے تسی پڑھ رہے ہو چیز, بالکل تے انہاں نوں جڑا وہ جڑی کیفیت جڑی ہے بہت اچھی جڑی انہوں نے فرمایا نا ان صوفیزم کا تے تسی تو کہ شیار کریمی ہے, مایل باکرم ہی رہتے ہیں, جب یاد کیا اے صلی اللہ, وہ آ ہی گئے تڑپایا نہیں. تے آن دا طریقہ تے خواب دا ہی ہے نا, کہ حضور دی زیارت خواب دی وچ ہوندی ہے, وہ آ ہی گئے تڑپایا نہیں.
ਲੇਕਿਨ ਉਹਨੂੰ ਸੱਚਾ ਦਿਲ ਵੀ ਤੁਹਾਨੂੰ ਚਾਹੀਦਾ ਹੈਗਾ ਨਾ ਉਸਨੂੰ ਸਮਝਣ ਵਾਸਤੇ ਜਾਂ ਉਸਨੂੰ ਬਿਆਨ ਕਰਨ ਵਾਸਤੇ। ਕੀ ਪਤਾ ਤੁਸੀਂ ਕੋਈ ਇਸ ਤਰ੍ਹਾਂ ਪੜ੍ਹਦੇ ਹੋ ਹਜ਼ੂਰ ਨੂੰ ਅੱਛਾ ਲੱਗ ਜਾਵੇ, ਤਿਜਾਰਤ ਹੋ ਜਾਵੇ। ਇਸੀ ਚੀਜ਼ ਦੇ ਅਸੀਂ ਮੁੰਤਜ਼ਰ ਹਾਂ ਕਿ ਹਜ਼ੂਰ ਦੀ ਜ਼ਿਆਰਤ ਹੋਵੇਗੀ ਇਨਸ਼ਾਅੱਲਾ। ਇਨਸ਼ਾਅੱਲਾ। ਇਹ ਸੂਫੀਜ਼ਮ ਚ ਕਿਹੜੇ ਕਲਾਮ, ਕਿਹੜੇ ਆਪਣੇ ਜਿਹੜੇ ਸੂਫੀਆ ਕਲਾਮ ਦੇ ਤੁਸੀਂ ਪੜ੍ਹਦੇ ਹੋ ਯਾਨੀ ਕਿ ਸੁਣਦੇ ਹੋ, ਮੈਂ ਸੂਫੀਆ ਜਿਹੜੇ ਆਪਣਾ ਕਲਾਮ ਦੇ ਵਿੱਚ ਜਿਹੜੀ ਸ਼ਾਇਰੀ ਹੈਗੀ ਹੈ ਆਪਣੇ ਬਹੁਤ ਹੀ, ਮਸਲਨ ਕਿ ਸੂਫੀਆ ਕਲਾਮ ਜਿਸ ਤਰ੍ਹਾਂ ਹਜ਼ਰਤ ਬਾਬਾ ਬੁੱਲੇ ਸ਼ਾਹ ਜੀ ਰਹਿਮਤੁল্লাহ ਤਾਲਾ ਅਲੈਹ, ਆਪਣਾ ਹਜ਼ੂਰ ਖਾਜਾ ਗੁਲਾਮ ਯਾਰ ਫਰੀਦ ਕੋਟ ਮਿਠਨ ਅਲੀ ਸਰਕਾਰ ਰਹਿਮਹੁੱਲਾ, ਤੇ ਉਹ ਮਸਲਨ ਕਿ ਉਹਨਾਂ ਦੇ ਇੱਕ ਪੀਰ ਹਜ਼ਰਤ ਵਾਰਿਸ ਸ਼ਾਹ, ਅਲਾਮਾ ਇਕਬਾਲ ਸਾਹਿਬ اور بڑے بڑے بزرگان دین حضرت بابا فرید الدین گنج شکر رحمۃ اللہ تعالی علیہ، حضور غوث پاک، جس طرح بھی اولیاء کرام نے الحمدللہ جو بھی دل ਨੂੰ ਅੱਛਾ ਲੱਗਾ ਉਹਨਾਂ ਦੇ ਕਲਾਮ। ਲੇਕਿਨ ਉਮਰ ਭਾਈ ਉਹਨਾਂ ਦੇ ਕਲਾਮਾਂ ਦੇ ਵਿੱਚ ਨਾ ਤੇ ਇਨਸਾਨ ਦੇ ਕਲਾਮਾਂ ਦੇ ਵਿੱਚ ਬਹੁਤ ਫਰਕ ਹੈਗਾ। ਉਹਨਾਂ ਦੀ ਜਿਹੜੀ ਇੱਕ ਲੈਸਨ ਸੀ ਨਾ, ਉਹਨਾਂ ਦੇ ਅਲਫਾਜ਼ ਥੋੜੇ ਹੁੰਦੇ ਸੀ। ਆਰਫੀ ਖੜੀ ਹਜ਼ਰਤ ਮੀਆਂ ਮੁਹੰਮਦ ਬਖਸ਼ ਰਹਿਮਤੁल्लाह ਤਾਲਾ ਅਲੈਹ ਕਿਤਨੇ ਬੜੇ ਅਜ਼ੀਮ ਵਲੀ ਅੱਲਾਹ ਸੀ। ਉਹਨਾਂ ਨੇ ਸੈਫ ਅਲ ਮਲੂਕ ਲਿਖਿਆ, ਇੱਕ ਬਹੁਤ ਹੀ ਮਸ਼ਹੂਰ ਕਲਾਮ ਜ਼ਮਾਨਾ ਹੈਗਾ। ਤੇ ਉਹਨਾਂ ਨੇ ਤੁਹਾਨੂੰ ਜਿਹੜੇ ਜ਼ਿੰਦਗੀ ਦੇ ਲੈਸਨਸ ਦਿੱਤੇ ਨੇ ਨਾ ਜਾਂ ਸਬਕ ਦਿੱਤੇ ਨੇ, ਉਹ ਛੋਟੇ ਅਲਫਾਜ਼ ਦੇ ਵਿੱਚ ਹੁੰਦੇ ਆ, ਲੇਕਿਨ ਉਸ ਦਾ ਜਿਹੜੀ ਤਾਸੀਰ ਹੁੰਦੀ ਹੈ ਨਾ ਜਾਂ ਜਿਹੜਾ ਉਸ ਦਾ ਸਮਝ ਹੁੰਦੀ ਹੈ ਉਹ ਬਹੁਤ ਵਸੀਹ ਹੁੰਦੀ ਹੈ। ਹੁਣ ਬਾਬਾ ਬੁੱਲੇ ਸ਼ਾਹ ਨੇ ਫਰਮਾਇਆ ਕਿ ਪੜ੍ਹ ਪੜ੍ਹ ਆਲਮ ਫਾਜ਼ਲ ਹੋਇਆ, ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ। ਜਾ ਜਾ ਵੜਦਾ ਮੰਦਰ ਮਸੀਤਾਂ, ਕਦੇ ਮਨ ਆਪਣੇ ਵਿੱਚ ਵੜਿਆ ਹੀ ਨਹੀਂ। ਐਵੇਂ ਰੋਜ਼ ਸ਼ੈਤਾਨ ਨਾਲ ਲੜਨਾ ਹੈ, ਕਦੇ ਨਫਸ ਆਪਣੇ ਨਾਲ ਲੜਿਆ ਹੀ ਨਹੀਂ। ਬੁੱਲੇ ਸ਼ਾਹ ਅਸਮਾਨੀ ਉੜਦੀਆਂ ਫੜਨਾ, ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ। ਕਿ ਪਹਿਲੋਂ ਤੁਸੀਂ ਇਲਮ ਤੇ ਬੜੀ ਸਿੱਖੇ ਤੇ ਤੁਸੀਂ ਬੜ ਇਲਮ ਫਾਜ਼ਲ, ਕਿ ਇੰਨਾ ਇਲਮ ਤੁਸੀਂ ਹਾਸਿਲ ਕਰ ਲਿਆ ਕਿ ਆਲਮ ਫਾਜ਼ਲ ਹੋ ਗਏ ਹੋ। ਮਸੀਤਾਂ ਦੇ ਵਿੱਚ ਬੜੇ ਬਿਆਨ ਦਿੱਤੇ ਆ ਲੇਕਿਨ ਆਪ ਕਦੇ ਵਿੱਚ ਵੜਦੇ ਹੀ ਨਹੀਂ। ਰੋਜ਼ ਸ਼ੈਤਾਨ ਨਾਲ ਲੜਦੇ ਆ ਤੇ ਨਫਸ ਨੂੰ ਕਦੇ ਕੰਟਰੋਲ ਨਹੀਂ ਕੀਤਾ। ਤੇ ਉਹਨਾਂ ਦੇ ਉੱਤੇ ਅਸੀਂ ਤਨਕੀਦਾਂ ਤੇ ਤੰਜ਼ ਕਰਨੀਆਂ ਬੜੀ ਆਸਾਨੀ ਗੱਲ ਆ। ਕਦੇ ਅਸੀਂ ਆਪਣੇ ਗਰੇਬਾਨ ਦੇ ਵਿੱਚ ਝਾਂਕ ਕੇ ਦਿਖਿਆ ਨਹੀਂ ਕਿ ਅਸੀਂ ਕੀ। ਆਈ ਥਿੰਕ ਮੇਰਾ ਜਿਹੜਾ ਮੰਨਣਾ ਵਾ, ਬੰਦਾ ਅਗਰ ਆਪਦੇ ਆਪ ਨੂੰ ਸਹੀ ਕਰ ਲਵੇ ਨਾ, ਕਿਸੇ ਨੂੰ ਵੀ ਤੂੰ ਏਦਾਂ ਕਰ ਲਾ ਜਾਂ ਤੂੰ ਏਦਾਂ ਕਰ ਲਾ, ਉਹ ਛੱਡ ਕੇ ਜੇ ਬੰਦਾ ਆਪਦੇ ਆਪ ਨੂੰ ਹੀ ਸੈੱਟ ਕਰ ਲਵੇ, ਹਰ ਚੀਜ਼ ਜਿਹੜੀ ਆਪਦੀ ਉਹ ਖਤਮ ਕਰ ਲਵੇ, ਉਹ ਬੰਦਾ ਕਾਮਯਾਬ, ਉਹਨੂੰ ਕੋਈ ਭੱਜਣ ਦੀ ਜ਼ਰੂਰਤ ਨਹੀਂ। ਜਿਹੜੀ ਮੇਰੀ ਸੋਚ ਹੈ ਨਾ ਕਿ ਇਸ ਹਵਾਲੇ ਨਾਲ ਤੁਸੀਂ ਬਿਲਕੁਲ ਦਰੁਸਤ ਫਰਮਾਇਆ। ਜਿਹੜੀ ਅਫਜ਼ਲ ਚੀਜ਼ ਆ ਨਾ ਉਹ ਹੈਗਾ ਆਪਣੇ ਆਪ ਨੂੰ ਠੀਕ ਕਰਨਾ। ਅਗਰ ਤੁਹਾਡੇ ਬਾਰੇ ਕੋਈ ਗਲਤ ਪੁਆਇੰਟ ਕਰਦਾ ਨਾ, ਤੁਸੀਂ ਉਹਨਾਂ ਦੇ ਬਜਾਏ ਲੜਨ ਨਾਲੋਂ ਨਾ ਇਹ ਚੀਜ਼ ਵੇਖੋ ਕਿ ਯਾਰ ਸ਼ਾਇਦ ਮੇਰੇ ਵਿੱਚ ਵਾਕਈ ਗੱਲ ਹੈਗੀ। ਕਿਉਂਕਿ ਬਜ਼ੁਰਗਾਨੀ ਦੀਨ ਦਾ ਜਿਹੜਾ ਕੰਮ ਹੈ ਨਾ ਉਹ ਥੋੜੀ ਅਕੜ ਤੋੜਨਾ ਹੈਗਾ, ਉਹ ਥੋੜੀ ਅਕੜ ਤੋੜਦੇ ਆ। ਤੇ ਜਦੋਂ ਉਹਨਾਂ ਨੇ ਸੂਫੀ ਬਜ਼ੁਰਗਾਂ ਦਾ ਇਹੀ ਆ, ਹੁਣ ਜਿਹੜੇ ਲੋਕ ਜਾਂਦੇ ਆ ਉਹਨਾਂ ਨੂੰ ਮੰਨਦੇ ਆ, ਅਗਰ ਉਹਨਾਂ ਚੋਂ ਇਹ ਚੀਜ਼ ਖਤਮ ਨਹੀਂ ਹੁੰਦੀ ਤਾਂ ਉਹਨਾਂ ਦੇ ਜਾਣ ਦਾ ਕੋਈ ਫਾਇਦਾ ਨਹੀਂ ਹੈ। ਅਗਰ ਉਹਨਾਂ ਚੋਂ ਉਹ ਜਿਹੜੀ ਉਹਨਾਂ ਚੋਂ ਮੈਂ ਜਾਂ ਜਿਹੜੀ ਆਕੜ ਜਾਂ ਜਿਹੜੀ ਅਨਾ ਤੇ ਉਹ ਨਹੀਂ ਖਤਮ ਹੁੰਦੀ, ਉਹ ਨਾ ਇਹੀ ਹੈ ਨਾ ਵੀ ਆਪਦੀ ਫੈਮਿਲੀ ਚ ਕਿੱਦਾਂ ਤੁਸੀਂ ਰਹਿਣਾ, ਆਪਦੇ ਯਾਰਾਂ ਦੋਸਤਾਂ ਚ ਕਿੱਦਾਂ ਰਹਿਣਾ, ਜੇ ਕੋਈ ਰਿਸ਼ਤੇਦਾਰ ਤੁਹਾਨੂੰ ਗੱਲ ਕਰਦਾ ਉਹ ਕੰਟਰੋਲ ਕਿੱਦਾਂ ਕਰਨਾ, ਆਪਦੇ ਨਫਸ ਤੇ ਕਿੱਦਾਂ ਕਾਬੂ ਕਰਨਾ, ਇਮੋਸ਼ਨਸ ਨੂੰ ਬਿਲਕੁਲ ਕਿਸ ਤਰ੍ਹਾਂ ਕੰਟਰੋਲ। ਬਿਲਕੁਲ ਸਹੀ ਗੱਲ। ਹਾਂ, ਤੇ ਜੇ ਤੁਸੀਂ ਉੱਤੇ ਨਹੀਂ ਕਰਦੇ ਤਾਂ ਤੁਹਾਡੇ ਫਿਰ ਜਾਣ ਦਾ ਵੀ ਕੋਈ ਫਾਇਦਾ ਨਹੀਂ। ਤੁਹਾਨੂੰ ਐਵੇਂ ਦੁੱਖ ਤਕਲੀਫ ਕਰਕੇ ਤੁਸੀਂ ਜਾਂਦੇ ਹੋ ਕਿਸੇ ਸੂਫੀ ਬਜ਼ੁਰਗ ਦੇ ਕੋਲ, ਉਹਦੇ ਕੋਲ ਤੁਸੀਂ ਤਰਬੀਅਤ ਲੈਣੀ ਜਾਂਦੇ ਹੋ ਨਾ। ਅਗਰ ਤਰਬੀਅਤ ਅਨਫੋਰਚੂਨੇਟਲੀ ਜਿਹੜਾ ਅੱਜ ਕੱਲ ਦਾ ਵਕਤ ਆ ਨਾ ਇਹ ਬਿਲਕੁਲ ਡਿਫਰੈਂਟ ਹੈਗਾ। ਹਰ ਬੰਦਾ ਚਸਕੇ ਤੇ ਬੈਠਾ। ਤੁਸੀਂ ਵੀ ਇਸ ਫੀਲਡ ਦੇ ਵਿੱਚੋਂ ਔਰ ਮਾਸ਼ਾਅੱਲਾ ਅੱਲਾਹ ਪਾਕ ਤੁਹਾਨੂੰ ਤਰੱਕੀਆਂ ਅਤਾ ਫਰਮਾਵੇ। ਇਸ ਤੋਂ ਇਲਾਵਾ ਵੀ ਜ਼ਿੰਦਗੀ ਦੇ ਹਿੱਸੇ ਦੇ ਵਿੱਚ ਤੁਹਾਨੂੰ ਪਤਾ ਅਨਫੋਰਚੂਨੇਟਲੀ ਸਾਡੇ ਜਿਹੜੇ ਲੋਕ ਨੇ ਨਾ ਇਹਨਾਂ ਦੇ ਵਿੱਚ ਇੱਕ ਬਹੁਤ ਖਤਰਨਾਕ ਇੱਕ ਜ਼ਹਿਰ ਹੈਗਾ ਨਾਉਜ਼ ਬਿਲlah, ਜਿਹਨੂੰ ਹਸਦ ਕਹਿੰਦੇ ਆ। ਬਰਦਾਸ਼ਤ ਨਹੀਂ ਹੈਗੀ ਕਿ ਅਗਲਾ ਬੰਦਾ ਤਰੱਕੀ ਕਰਦਾ ਜਾਂ ਚੰਗਾ ਕਰਦਾ, ਅਸੀਂ ਕਿਸੇ ਵੱਲ ਖੁਸ਼ ਨਹੀਂ ਦੇਖਦੇ। ਕੋਈ ਬੰਦਾ ਕਹਿੰਦਾ ਕਿ ਮੈਂ ਘਰ ਲਿਆ, ਅਸੀਂ ਕਹਿੰਦੇ ਲੈ ਵੀ ਨਾਉਜ਼ ਬਿਲlah ਇਹਨੇ ਕਦੋਂ, ਇਹ ਕਿਵੇਂ ਘਰ ਨਹੀਂ ਲੈ ਲਿਆ, ਪਤਾ ਇਹਨੇ ਕੀ ਕੀਤਾ ਹੋਣਾ। ਕੋਈ ਚੰਗੀ ਗੱਡੀ ਲੈ ਲਿਆ, ਉੱਤੇ ਦਿਲ ਆਜ਼ਾਰੀ ਕਰਨੀ ਉਸ ਦੂਸਰੇ ਬੰਦੇ ਦੀ ਨਾ, ਉਹਦੇ ਨਾਲ ਮੰਦ ਕਲਾਮ ਕਰਨਾ, ਇਹ ਨੇਚਰਲੀ ਬੰਦੇ ਚ ਆ ਜਾਂਦਾ। ਇਹ ਚੀਜ਼ਾਂ ਖਤਮ ਕਰਨੀਆਂ ਚਾਹੀਦੀਆਂ। ਅੱਲਾਹ ਦੇ ਨਬੀ ਨੇ ਫਰਮਾਇਆ ਸੱਲੱਲਾਹੁ ਅਲੈਹਿ ਵਸੱਲਮ ਕਿ ਆਪਣੇ ਦੋਸਤਾਂ ਵਾਸਤੇ ਜਾਂ ਆਪਣੇ ਯਾਰਾਂ ਬੇਲੀਆਂ ਵਾਸਤੇ ਉਹ ਚੀਜ਼ਾਂ ਮੰਗੋ ਜਿਹੜੇ ਤੁਸੀਂ ਆਪਣੇ ਵਾਸਤੇ ਮੰਗਦੇ ਹੋ। ਆਪਦੇ ਭਰਾ ਵਾਸਤੇ ਉਹ ਚੀਜ਼ ਮੰਗੋ ਜਿਹੜੇ ਤੁਸੀਂ ਆਪਣੇ ਵਾਸਤੇ ਮੰਗਦੇ ਹੋ। ਤੇ ਅਗਰ ਕਿਸੇ ਖੁਸ਼ੀ ਦੇ ਨਾਲ ਤੁਸੀਂ ਖੁਸ਼ ਹੋ ਜਾਓਗੇ ਤੇ ਉਹਦਾ ਦਿਲ ਕਿਤਨਾ ਬੜਾ ਹੋ ਜਾਏਗਾ। ਸਾਨੂੰ ਖੁਸ਼ ਹੋਣਾ ਚਾਹੀਦਾ ਕਿਸੇ ਦੀ ਖੁਸ਼ੀ ਵੱਲ ਦੇਖ ਕੇ। ਪੂਰੀ ਰਿਐਲਿਟੀਜ਼ ਆ, ਅਗਰ ਕੋਈ ਤਰੱਕੀ ਕਰਦਾ ਸ਼ਾਇਦ ਅੱਲਾਹ ਪਾਕ ਨੇ ਪਤਾ ਨਹੀਂ ਉਹਦੀ ਕਿਹੜੀ ਖੂਬੀ ਉਹਦੇ ਚ ਉਹਨੂੰ ਉਸ ਵਜ੍ਹਾ ਤੋਂ ਦਿੱਤਾ। ਤੇ ਅਗਰ ਤੁਸੀਂ ਖੁਸ਼ ਹੋਵੋਗੇ, ਜਿਹੜਾ ਇਹ ਬਹੁਤ ਵੱਡੀ ਗੱਲ ਤੁਸੀਂ ਕੀਤੀ ਆ। ਇਹ ਹੋਣਾ ਵੀ ਚਾਹੀਦਾ ਵਾ। ਆਪਦੇ ਜਿਹੜੇ ਰਿਸ਼ਤੇਦਾਰ ਰਿਲੇਟਿਵ ਹਕੂਕਲ ਆਬਾਦ ਆ ਉਹਨਾਂ ਵਾਸਤੇ ਅੱਛੀ ਸੋਚ ਰੱਖਣੀ ਜਿਹੜੀ ਆ ਉਹ ਬਹੁਤ ਜ਼ਰੂਰੀ ਆ।
ਤੇ ਬਿਲਕੁਲ ਹਾਂ, ਤੇ ਇਹੀ ਜਿਹੜੇ ਸੂਫੀ ਬਜ਼ੁਰਗ ਜਾਂ ਦੂਸਰੇ ਜਿਹੜੇ ਵੀ ਤੁਸੀਂ ਰੂਹਾਨੀ ਜਿਹੜੇ ਲੋਕ ਤੁਸੀਂ ਪੜ੍ਹਦੇ ਹੋ, ਉਹ ਇਹੀ ਚੀਜ਼ ਸਿਖਾਉਂਦੇ ਆ। ਜੇ ਬਿਲਕੁਲ ਜੇ ਹੁਣ ਜੇ ਹੁਣ ਜਾ ਕੇ ਉੱਥੇ ਤੁਸੀਂ ਖਾਣਾ ਪੀਣਾ ਜਾਂ ਹੋਰ ਤੁਹਾਡਾ ਮਤਲਬ ਕੋਈ ਨਹੀਂ ਸਿੱਖਣ ਦਾ, ਵੀ ਉਮਰਾਂ ਦੀਆਂ ਉਮਰਾਂ ਤੁਹਾਡੀਆਂ ਲੰਘ ਗਈਆਂ ਤੇ ਉਹ ਚੀਜ਼ ਤੁਹਾਡੇ ਚੋਂ ਖਤਮ ਨਹੀਂ ਹੋ ਜਾਂਦੀ, ਤੇ ਫਿਰ ਉਹੀ ਮਕਾਮ ਹੈ ਨਾ ਵੀ ਉਹਦੀ ਨਜ਼ਰ ਕਰਮ ਚਾਹੀਦੀ ਹੈ। ਜਿੰਨਾ ਚਿਰ ਉਹ ਨਾ ਹੋਈ ਤਾਂ ਤੁਹਾਡੀ ਉਹ ਜਿਹੜੀ ਚੇਂਜਿੰਗ ਨਹੀਂ ਆਉਂਦੀ, ਉਹ ਬੰਦੇ ਨੂੰ ਲਿਆਉਣੀ ਚਾਹੀਦੀ ਹੈ। ਪੋਜ਼ਿਟਿਵ ਜਿਹੜਾ ਵਾ ਉਹ ਰਹਿਣਾ ਚਾਹੀਦਾ ਵਾ। ਜਿਹੜੇ ਤੁਹਾਡੇ ਅੰਦਰ ਖਾਮੀਆਂ ਵਾ ਉਹ ਆਪਦੇ ਅੰਦਰੋਂ ਦੂਰ ਕਰਨੀਆਂ ਚਾਹੀਦੀਆਂ, ਕਿਸੇ ਨੂੰ ਕਹਿਣਾ ਹੀ ਨਹੀਂ ਚਾਹੀਦਾ ਗਲਤ ਆ, ਲੇਕਿਨ ਆਪਦਾ ਉਮਰ ਆਪ ਠੀਕ ਭਾਈ ਕਰਨਾ। ਤੁਹਾਡੀ ਇਸ ਗੱਲ ਦੇ ਨਾਲ ਨਾਲ ਇੱਕ ਹੋਰ ਵੀ ਗੱਲ ਹੈਗੀ ਹੈ ਕਿ ਤੁਹਾਨੂੰ ਫਿਰ ਰਹਿਨੁਮਾ ਵੀ ਉਸ ਕਾਬਿਲ ਚਾਹੀਦਾ ਹੈਗਾ। ਬਿਲਕੁਲ 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 ਸਹੀ ਹੈ। ਅਨਫੋਰਚੂਨੇਟਲੀ ਅੱਜ ਕੱਲ ਦਾ ਦੌਰ ਹੈਗਾ, ਜਿਹੜੇ ਖਾਨਕਾਵਾਂ ਹੈਗੀਆਂ ਨਾ ਵਾ ਉਹ ਫੈਮਿਲੀ ਵਿੱਚ ਹੀ ਰਹਿੰਦੀਆਂ ਹੈਗੀਆਂ ਵਾ। ਉਹ ਜਿਹੜਾ ਬਜ਼ੁਰਗ ਸੀਗਾ ਉਹ ਤੋਂ ਜਿਹੜਾ ਬਾਅਦ ਆਇਆ ਵਾ ਜਾਂ ਉਹ ਤੋਂ ਜਿਹੜਾ ਬਾਅਦ ਆਉਂਦਾ, ਇਹ ਨੈਸੈਸਰੀ ਨਹੀਂ ਹੁੰਦਾ ਹੈਗਾ ਕਿ ਉਸ ਬੰਦੇ ਦੇ ਕੋਲ ਉਹ ਇਲਮ ਹੋਵੇ ਜਿਹੜਾ ਉਸ ਬਜ਼ੁਰਗ ਕੋਲ ਸੀਗਾ। ਕਿ ਮੈਂ ਇੱਕ ਵਾਰੀ ਦਾਤਾ ਸਾਹਿਬ ਦੀ ਕਿਤਾਬ ਪੜ੍ਹ ਰਿਹਾ ਸੀਗਾ, ਕਸ਼ਫੁਲ ਮਾਜੂਬ, ਬੜੀ ਮਸ਼ਹੂਰ ਕਿਤਾਬ ਹੈਗੀ ਆ। ਆਪਨੇ ਉਸ ਅੱਛਾ ਦੇ ਵਿੱਚ ਫਰਮਾਇਆ, ਮੈਂ ਇੰਗਲਿਸ਼ ਦੇ ਵਿੱਚ ਪੜ੍ਹੀ ਸੀਗੀ, ਤੇ ਉਹਨਾਂ ਨੇ ਫਰਮਾਇਆ ਇਟਸ ਬੈਟਰ ਟੂ ਕਿਲ 100 ਐਸਥੈਟਿਕਸ ਐਂਡ ਸੇਵ ਦਾ ਵਨ ਸੂਬਰ। ਉਹਦਾ ਮਤਲਬ ਇਹ ਆ ਕਿ 1000 ਮਜਜ਼ੂਬ ਮਾਰਨ ਨਾ, ਕਿ ਅਗਰ ਤੁਸੀਂ 1000 ਮਜਜ਼ੂਬ ਮਾਰ ਦੋ ਨਾ ਉਹ ਜ਼ਿਆਦਾ ਬਿਹਤਰ ਆ ਜਿਹਨੂੰ ਇੱਕ ਨੂੰ ਸਮਝ ਆ ਗਿਆ ਉਹਨੂੰ ਬਚਾ ਲਓ। ਗੱਲ ਕਰਨ ਦਾ ਮਕਸਦ ਇਹ ਹੈ ਕਿ ਮਸਤ ਤਾਂ ਸਾਰੇ ਹੋ ਜਾਂਦੇ ਆ, ਜਾ ਕੇ ਕੋਈ ਕਵਾਲੀ ਲੱਗ ਗਈ ਜਾਂ ਕੋਈ ਇਸ ਤਰ੍ਹਾਂ ਦਾ ਸਪੀਚ ਹੋ ਗਈ, ਹਰ ਬੰਦੇ ਵਾਹ ਵਾਹ ਸੁਭਾਨ ਅੱਲਾਹ ਉੱਠ ਕੇ ਮਸਤ ਹੋ ਜਾਂਦੇ ਆ। ਆ ਫਰਮਾਉਂਦੇ ਆ ਕਿ ਉਹਨਾਂ ਨੂੰ ਜ਼ਿਆਦਾ ਬਿਹਤਰ ਇਹ ਆ ਉਹਨਾਂ ਨੂੰ ਮਾਰ ਲਓ, ਜਿਹੜੇ ਇੱਕ ਸਮਝ ਆ ਗਈ ਉਹਨੂੰ ਬਚਾ ਲਓ, ਕਿਉਂਕਿ ਜਿਹਨੂੰ ਸਮਝ ਆ ਗਈ ਆ ਨਾ ਉਹਨੇ ਫਿਰ ਅੱਗੇ ਲੈ ਕੇ ਕੰਮ ਜਾਣਾ। ਜਿਹੜਾ ਅਸਲ ਤਰਬੀਅਤ ਆ ਨਾ, ਜਾਂ ਜਿਹੜੀ ਅਸਲ ਹਕੀਕਤੀ ਗੱਲ ਆ, ਹਕੀਕੀ ਗੱਲ ਆ, ਉਹਨਾਂ ਨੇ ਅੱਗੇ ਲੈ ਕੇ ਜਾਣੀ ਹੈਗੀ ਆ। ਤੇ ਤੁਸੀਂ ਦੇਖ ਲਓ, ਅਗਰ ਅਸੀਂ ਬਹੁਤ ਬਜ਼ੁਰਗ ਦੇਖ ਲਓ, ਹਜ਼ਰਤ, ਮੈਂ ਅਕਸਰ ਦੋਸਤਾਂ ਦੇ ਵਿੱਚ ਗੁਫ਼ਤਗੂ ਹੁੰਦੀ ਹੈ, ਅਸੀਂ ਗੱਲ ਕਰਦੇ ਹੁੰਦੇ ਹਾਂ। ਦੇਖੋ ਨਾ, ਇੱਕ ਪਾਸੇ ਇੰਡੀਆ ਦੇ ਵਿੱਚ ਹੁਜ਼ੂਰ ਖਾਜਾ ਗਰੀਬ ਨਵਾਜ਼, ਹੁਜ਼ੂਰ ਖਾਜਾ ਮੋਇਨੂਦੀਨ ਚਿਸ਼ਤੀ ਅਜਮੇਰੀ ਰਹਿਮਤੁல்லாਹ ਤਾਲਾ ਅਲੈਹ, ਉਸ ਤੋਂ ਬਾਅਦ ਫਿਰ ਲੜੀ ਜਾ ਕੇ ਲੜਦੀ ਹੈ ਹੁਜ਼ੂਰ ਖਾਜਾ ਕੁਤਬੁੱਦੀਨ ਬਖਤਿਆਰ ਕਾਕੀ ਰਹਿਮਤੁல்லாਹ ਤਾਲਾ ਅਲੈਹ। ਫਿਰ ਉਥੋਂ ਲੜੀ ਚੱਲਦੀ ਹੈ ਪਾਕਿਸਤਾਨ ਦੇ ਵਿੱਚ ਜਾ ਕੇ ਹਜ਼ਰਤ ਬਾਬਾ ਫਰੀਦੁੱਦੀਨ ਗੰਜ ਸ਼ੱਕਰ। ਫਿਰ ਬਾਬਾ ਫਰੀਦੁੱਦੀਨ ਗੰਜ ਸ਼ੱਕਰ ਤੋਂ ਫਿਰ ਦੁਬਾਰਾ ਇੰਡੀਆ ਦੇ ਵਿੱਚ ਮੁਰੀਦ ਆਂਦਾ ਖਾਜਾ ਨਿਜ਼ਾਮੁਦੀਨ ਔਲੀਆ ਰਹਿਮਤੁல்லாਹ ਤਾਲਾ ਮਹਿਬੂਬ ਇਲਾਹੀ। ਕਿ ਇਹਨਾਂ ਦਾ ਨਾ ਕੋਈ ਫੈਮਿਲੀ ਕਨੈਕਸ਼ਨ ਸੀ, ਨਾ ਇਹ ਇੱਕ ਦੂਸਰੇ ਦੇ ਰਿਸ਼ਤੇਦਾਰ ਸੀ, ਲੇਕਿਨ ਉਹ ਸੀਗੇ ਜਿਹੜੇ ਇੱਕ ਨੂੰ ਸਮਝ ਆ ਗਈ ਸੀਗੀ। ਜਿਨ੍ਹਾਂ ਨੂੰ ਸਮਝ ਆਈ ਆ ਨਾ, ਇਹ ਉਹਨਾਂ ਦੇ ਵਿੱਚੋਂ ਸੀਗੇ। ਤੇ ਹੁਣ ਤੁਸੀਂ ਦੇਖ ਲਓ ਪੂਰੀ ਦੁਨੀਆ ਦੇ ਵਿੱਚ ਕਿ ਕਦੋਂ ਨਹੀਂ ਪ੍ਰਚਾਰ ਹੁੰਦਾ। ਅੱਲਾਹ ਤਾਲਾ ਫਰਮਾਂਦਾ ਫਜ਼ਕੁਰੂਨੀ ਯਜ਼ਕੁਰਕੁਮ, ਜਿਹੜਾ ਮੇਰਾ ਜ਼ਿਕਰ ਕਰੂਗਾ ਮੈਂ ਉਹਦਾ ਜ਼ਿਕਰ ਕਰੂੰਗਾ। ਤੇ ਜਦੋਂ ਅੱਲਾਹ ਪਾਕ ਤੁਹਾਡਾ ਜ਼ਿਕਰ ਕਰਦਾ ਨਾ, ਉਹ ਫਿਰ ਤਾਂ ਜਾ ਕੇ ਕੋਈ ਬਾਬਾ ਫਰੀਦ ਬਣਦਾ, ਕੋਈ ਬਾਬਾ ਬੁੱਲੇ ਸ਼ਾਹ ਬਣਦਾ, ਕੋਈ ਗੌਸੇ ਪਾਕ ਬਣਦਾ, ਜਾਂ ਕੋਈ ਖਾਜਾ ਗਰੀਬ ਨਵਾਜ਼ ਬਣਦਾ, ਜਦੋਂ ਅੱਲਾਹ ਤੁਹਾਡਾ ਜ਼ਿਕਰ ਕਰਦਾ ਹੈਗਾ। ਤੇ ਅਲਹਮਦੁਲਿਲਾ ਇਹ ਇੱਕ ਮੈਸੇਜ ਵੀ ਹੈ ਸਭ ਨੂੰ। ਗੱਲ ਇਹ ਨਹੀਂ ਹੈਗੀ, ਅਲਹਮਦੁਲਿਲਾ ਤੁਸੀਂ ਇੱਕ ਬਹੁਤ ਅੱਛੇ ਪਲੇਟਫਾਰਮ ਲੈ ਕੇ ਜਾ ਰਹੇ ਹੋ। ਅੱਲਾਹ ਪਾਕ ਤੁਹਾਨੂੰ ਦਿਨ ਰਾਤ ਚੁਗਨੀ ਤਰੱਕੀਆਂ ਅਤਾ ਫਰਮਾਏ, ਤੁਹਾਨੂੰ ਕਾਮਯਾਬੀਆਂ ਅਤਾ ਫਰਮਾਏ। ਇਹ ਕੰਮ ਬਹੁਤ ਔਖਾ ਹੈਗਾ, ਲੇਕਿਨ ਮੈਂ ਬੜਾ ਤਹਿ ਦਿਲ ਬੜਾ ਸ਼ੁਕਰਗੁਜ਼ਾਰ ਵੀ ਹਾਂ ਔਰ ਬੜਾ ਖੁਸ਼ ਵੀ ਹਾਂ ਅਲਹਮਦੁਲਿਲਾ। ਜਦੋਂ ਮੈਂ ਵੇਖਦਾ ਮੇਰਾ ਇੱਕ ਭਾਈ ਜਿਨ੍ਹਾਂ ਨੂੰ ਮੈਂ ਇੰਨੇ ਅਰਸੇ ਤੋਂ ਜਾਣਦਾ ਵਾਂ, ਔਰ ਉਮਰ ਭਾਈ ਸਿਰਫ ਕੰਮ ਦੇ ਵਾਲੇ ਨਾਲ ਨਹੀਂ, ਉਹ ਤੋਂ ਪਹਿਲੇ ਵੀ ਸਾਡੀ ਮੁਲਾਕਾਤ ਹੋਈ। ਮੈਂ ਬਿਲਕੁਲ ਮੇਰਾ ਖਿਆਲ ਬਹੁਤ ਛੋਟਾ ਹੁੰਦਾ ਸੀਗਾ ਉਸ ਵਕਤ ਨਾ, ਤੇ ਤਕਰੀਬਨ ਅੱਜ ਤੋਂ 8-9 ਸਾਲ ਪਹਿਲੇ ਮੈਂ ਆਉਂਦਾ ਹੁੰਦਾ ਸੀ ਕੈਸ਼ਨ ਕੈਰੀ ਦੇ ਵਿੱਚ, ਤੁਹਾਡਾ ਮੁਲਾਕਾਤ ਵੀ ਹੋਣੀ। ਤੇ ਜਦੋਂ ਬੰਦਾ ਦੇਖਦਾ ਤੁਹਾਡਾ ਇੱਕ ਭਾਈ ਜਿਹੜਾ ਹੈਗਾ ਉਹ ਤਰੱਕੀ ਕਰ ਰਿਹਾ ਵਾ ਔਰ ਉਹ ਬਹੁਤ ਬਿਹਤਰ ਕੰਮ ਕਰ ਰਿਹਾ ਹੈਗਾ, ਉਹਨੂੰ ਸਪੋਰਟ ਕਰਨਾ ਚਾਹੀਦਾ। ਮੇਰੀ ਸਭ ਨੂੰ ਰਿਕੁਐਸਟ ਹੈਗੀ ਹੈ ਕਿ ਜਿਹੜਾ ਵੀ ਇਸ ਵੀਡੀਓ ਨੂੰ ਦੇਖਦਾ ਹੈਗਾ ਉਹ ਪਲੀਜ਼ ਸਪੋਰਟ ਕਰੋ, ਸਬਸਕ੍ਰਾਈਬ ਵੀ ਕਰੋ, ਲਾਈਕ ਵੀ ਕਰੋ। ਇਹਦੀ ਵਜ੍ਹਾ ਇਹ ਹੈ ਕਿ ਤੁਹਾਨੂੰ ਉਹ ਚੀਜ਼ਾਂ ਮਿਲ ਰਹੀਆਂ ਨੇ ਜਿਹੜੀ ਤੁਹਾਨੂੰ ਆਮ ਰੂਟੀਨਾਂ ਵਿੱਚ ਨਹੀਂ ਮਿਲਦੀਆਂ। ਟੀਵੀ ਨਿਊਜ਼ ਦੇ ਵਿੱਚ ਤੁਹਾਨੂੰ ਸਿਰਫ ਉਹੀ ਪਤਾ ਚੱਲਦਾ ਵਾ ਜੋ ਉਹ ਤੁਹਾਨੂੰ ਦੱਸਣਾ ਚਾਹੁੰਦੇ ਆ। ਉਹ ਕੋਈ ਇੱਧਰ ਰਹਿੰਦਾ ਹੋ ਗਿਆ, ਇੱਧਰ ਰਹਿੰਦਾ ਹੋ ਗਿਆ। ਤੁਸੀਂ ਪਲੀਜ਼ ਉਮਰ ਭਾਈ ਨੂੰ ਵੇਖੋ, ਇਹਨਾਂ ਦੀ ਟੀਮ ਨੂੰ ਫੋਲੋ ਕਰੋ, ਇਹਨਾਂ ਨੂੰ ਅਪਰੀਸ਼ੀਏਟ ਕਰੋ ਜਿਹੜਾ ਇਹਨਾਂ ਨੇ ਕੰਮ ਸ਼ੁਰੂ ਕੀਤਾ ਹੋਇਆ। ਅੱਲਾਹ ਤਾਲਾ ਇਹਨਾਂ ਨੂੰ ਬਹੁਤ ਤਰੱਕੀਆਂ ਅਤਾ ਫਰਮਾਏ, ਇਹਨਾਂ ਦੇ ਮੰਜ਼ਿਲਾਂ ਬਹੁਤ ਅੱਲਾਹ ਪਾਕ ਆਸਾਨ ਕਰੇ ਔਰ ਇਹਨਾਂ ਨੂੰ ਆਪਣੇ ਪਾਏ ਤਕਮੀਲ ਤੱਕ ਪਹੁੰਚਾਵੇ। ਆਮੀਨ ਇਨਸ਼ਾਅੱਲਾ। ਬਹੁਤ ਥੈਂਕ ਯੂ। ਬਹੁਤ ਮਜ਼ਾ ਆਇਆ ਸੁਣ ਕੇ, ਸਪੈਸ਼ਲੀ ਜਿਹੜਾ ਫੈਸਲ ਗੱਲ ਦੱਸਾਂ ਕੀ ਆ, ਮੈਂ ਜਿਹੜਾ ਨਾ ਆਪਦੇ ਸਕੂਲ ਵਾਸਤੇ ਹੁਣ ਜਿੱਦਾਂ ਤੁਹਾਡੇ ਨਾਲ ਗੱਪਸ਼ਪ ਲਾਈ ਆ, ਜੀ ਜੀ ਜਾਂ ਮੇਰੇ ਜਿੰਨੇ ਵੀ ਯਾਰ ਦੋਸਤ ਆ ਮੇਰੇ ਸਕੂਲ ਫੈਲੋ ਆ ਜਿਹੜੇ ਅੱਜ ਤੋਂ ਜੀ ਜੀ 15-20 ਸਾਲ ਪਹਿਲਾਂ ਜਿਹੜੇ ਮੇਰੇ ਨਾਲ ਪੜ੍ਹਦੇ ਰਹੇ, ਸਾਰੇ ਮੇਰੇ ਕੰਟੈਕਟ 'ਚ ਆ। ਉਹ ਅਲਹਮਦੁਲਿਲਾ। ਮੈਂ ਆਪਦੀ ਬਿਹਤਰੀ ਵਾਸਤੇ, ਆਪਦੇ ਸਕੂਲ ਵਾਸਤੇ ਇਹ ਪ੍ਰੋਗਰਾਮ ਯਾਨੀ ਕਿ ਮੈਂ ਕਰਦਾ ਵਾਂ। ਤੇ ਇਹ ਮੇਰੀ ਜਿਹੜੀ ਇਹ ਕਲੈਕਸ਼ਨ ਆ, ਮੇਰੀ ਮੈਮਰੀਜ਼ ਆ, ਇਹਨਾਂ ਨੂੰ ਮੈਂ ਰਿਕਾਰਡ ਕਰਕੇ ਉਹ ਮੈਂ ਸੇਵ ਕਰਦਾ। ਤੇ ਇਨਸ਼ਾਅੱਲਾ ਹੋਰ ਵੀ ਲੋਕਾਂ ਨੂੰ ਇਹ ਤੋਂ ਫਾਇਦਾ ਹੋਏਗਾ। ਮੈਨੂੰ ਤੁਹਾਡੇ ਤੋਂ ਬਹੁਤ ਖੁਸ਼ੀ ਹੁੰਦੀ ਹੈ, ਬਹੁਤ ਯਾਰ
ਇੱਕ ਵੰਡਰਫੁਲ ਚੀਜ਼ ਆ, ਤੁਹਾਡੇ ਪੇਰੈਂਟਸ ਨੂੰ ਬਹੁਤ ਤੁਹਾਡੇ ਤੇ ਯਾਨੀ ਕਿ ਫਖਰ ਹੋਏਗਾ ਕਿ ਇਹ ਜਿਹੜੀਆਂ ਚੀਜ਼ਾਂ ਉਰਦੂ ਸਿੱਖਣੀ, ਫਿਰ ਇਹ ਆਪਣਾ ਜਿਹੜਾ ਵਾ ਕਲਾਮ ਪੜ੍ਹਨਾ, ਫਿਰ ਉਹ ਜਿਹੜਾ ਉਹ ਸਿੱਖਣਾ, ਇਹ ਬਹੁਤ ਵੱਡੀ ਚੀਜ਼ ਆ ਯਾਰ। ਤੁਹਾਨੂੰ ਇਸ ਚੀਜ਼ ਦੀ ਸਮਝ ਹੋਵੇ ਜਾਂ ਨਾ ਹੋਵੇ, ਪਰ ਇਹ ਤੁਸੀਂ ਬਹੁਤ ਉਮਰ ਵੱਡਾ ਭਾਈ ਕੰਮ ਲੋਕ ਕੀਤਾ। ਨਾ ਬਹੁਤ ਕਮ ਅੰਡਰਸਟੈਂਡ ਕਰਦੇ ਹੈਗੇ ਆ, ਵਾਲਿਦੈਨ ਇੱਕ ਬਹੁਤ ਬੜੀ ਨੇਮਤ ਆ, ਔਰ ਉਹਨਾਂ ਦੇ ਦੁਆਵਾਂ ਦੇ ਸਦਕੇ ਜਿਹੜੀ ਆ ਨਾ ਤੁਹਾਡਾ ਹਰ ਕੰਮ ਪੂਰਾ ਹੁੰਦਾ। ਮੈਂ ਇਸ ਚੀਜ਼ ਨੂੰ ਉਹਨਾਂ ਮੰਨਦਾ, ਦੀ ਉਹਨਾਂ ਮੈਂ ਉਹਨਾਂ ਦੀ ਸਮਝਦਾ ਸਾਰੀ ਕਿ ਉਮਰ ਉੱਤੇ ਅੱਲਾਹ ਤੇ ਅੱਲਾਹ ਦਾ ਉਹਨਾਂ ਰਸੂਲ ਆ, ਥੱਲੇ ਮੇਰਾ ਮਾਂ ਬਾਪ। ਉਹਨਾਂ ਦੀ ਜਿਹੜੀ ਸਾਰੀ ਉਮਰ ਦੀ ਕਮਾਈ ਆ, ਉਹਨਾਂ ਨੇ ਆਪਦੀ ਕੈਸ਼ ਕਰ ਲਈ ਆ ਤੇਰੇ ਤੋਂ। ਤੇ ਮਾਸ਼ਾਅੱਲਾ ਬਹੁਤ ਹੀ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਬਹੁਤ ਹੀ ਯਾਨੀ ਕਿ ਮਜ਼ਾ ਆਇਆ। ਤੇ ਮੈਨੂੰ ਬਹੁਤ ਚੀਜ਼ਾਂ ਜਿਹੜੀਆਂ ਸੀ ਨਹੀਂ ਪਤਾ ਸੀ, ਜਿਹੜੀਆਂ ਅੱਜ ਪਤਾ ਲੱਗੀਆਂ। ਤੇ ਬਹੁਤ 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 ਥੈਂਕ ਇਨਸ਼ਾਅੱਲਾ ਯੂ ਉਮਰ ਤੁਹਾਡਾ। ਭਾਈ ਬੈਠਾਂਗੇ ਫਿਰ ਬਕਾਇਦਾ ਇਨਸ਼ਾਅੱਲਾ ਮਜ਼ੀਦ ਵੀ ਜਿਹੜਾ ਹੈਗਾ ਨਾ ਇਨਸ਼ਾਅੱਲਾ ਜਦੋਂ ਸਿਲਸਿਲਾ ਕਰੋਨਾ ਠੀਕ ਹੋਇਆ, ਫਿਰ ਤੁਹਾਨੂੰ ਮੈਂ ਇਨਵਾਈਟ ਕਰੂੰਗਾ, ਮੇਰੇ ਵੱਲ ਤੁਸੀਂ ਆਇਓ। ਫਿਰ ਮੇਰੇ ਲਈ ਕੋਈ ਫਿਰ ਹੁਕਮ ਹੋਰ ਹੋਵੇ ਡਿਸਕਸ਼ਨ। ਉਮਰ ਭਾਈ, ਮੈਂ ਹਾਜ਼ਰ ਹੈਗਾ। ਮੈਂ ਇਨਸ਼ਾਅੱਲਾ ਤੁਹਾਡੇ ਨਜ਼ਦੀਕ ਹੀ ਹਾਂ, ਜਦੋਂ ਵੀ ਤੁਹਾਡਾ ਦਿਲ ਕਰੇ ਹਾਂਜੀ ਤੁਸੀਂ ਫੋਨ ਵੀ ਕਰ ਲਓ। ਇਨਸ਼ਾਅੱਲਾ ਆਪਾਂ ਬੈਠ ਕੇ ਇਨਸ਼ਾਅੱਲਾ ਜ਼ਰੂਰ ਟਾਈਮ ਸਪੈਂਡ ਕਰਾਂਗੇ ਇਨਸ਼ਾਅੱਲਾ। ਥੈਂਕ ਯੂ ਭਾਈ, ਅੱਲਾਹ अपना ਹਾਫਿਜ਼। बहुत ख्याल रखना जी। ਹਾਂਜੀ।